ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ TV USA ਵੇਖਣਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ ਤੇ ਨੈਸ਼ਨਲ ਖਬਰਾਂ ਨਾਲ ਵਾਸਤਾ ਰਹਿਣ ਵਾਲੇ ਮਨਦੀਪ ਪੁਨੀਆ ਜੀ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ, ਜਿਹੜੇ ਕਿ ਖਬਰਾਂ ਦਾ ਵਿਸ਼ਲੇਸ਼ਣ ਸਾਡੇ ਤੁਹਾਡੇ ਲਈ ਕਰਦੇ ਨੇ ਅਤੇ ਇਹਨਾਂ ਖਬਰਾਂ ਦੀ ਤਫਸੀਲ ਦੇ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਖਬਰਾਂ ਤੇ ਚਾਨਣਾ ਪਾਵਾਂਗੇ। ਪੁਨੀਆ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ ਜੀ। ਸੋ ਪੁਨੀਆ ਜੀ, ਖਬਰਾਂ ਦਾ ਰੁਖ ਕਰੀਏ ਤਾਂ ਸਭ ਤੋਂ ਪਹਿਲਾਂ ਅਮਰੀਕਾ ਦੀ ਹੀ ਖਬਰ ਲੈ ਲੈਂਦੇ ਹਾਂ, ਕਿਉਂਕਿ ਜਿਉਂ ਤੋਂ ਟਰੰਪ ਹੁਣਾਂ ਨੇ ਸਹੁੰ ਚੁੱਕੀ ਹੈ ਉਸ ਤੋਂ ਬਾਅਦ ਲਗਾਤਾਰ ਆਏ ਦਿਨ ਵੱਡੀਆਂ ਖਬਰਾਂ ਹੀ ਆਉਂਦੀਆਂ ਨੇ। ਹਰ ਪਾਸੇ ਹੈਡਲਾਈਨਸ ਬਣੇ ਹੋਏ ਨੇ ਟਰੰਪ ਸਾਹਿਬ ਤੇ ਉਹਨਾਂ ਨੇ ਟੈਰਿਫ ਵੱਖ-ਵੱਖ ਦੇਸ਼ਾਂ ਤੇ ਲਾਉਣ ਦੀ ਗੱਲ ਕੀਤੀ ਸੀ, ਜਿਸ ਦੇ ਘੇਰੇ 'ਚ ਚੀਨ ਵੀ ਆਉਂਦਾ ਸੀ। ਪਰ ਹੁਣ ਚੀਨ ਨੇ ਇੱਕ ਤਰੀਕੇ ਦਾ ਰਿਵੋਲਟ ਕੀਤਾ ਹੈ ਵਾਪਸ ਤੋਂ। ਕੀ ਹੈ ਜੀ ਇਹ ਸਾਰੀ ਜਾਣਕਾਰੀ ਇਸ ਖਬਰ ਦੇ ਬਾਰੇ? ਹਾਂ ਜੀ, ਬਿਲਕੁਲ ਜਿਹੜਾ ਪੂਰਾ ਮਾਮਲਾ ਸੀਗਾ ਉਹੀ ਸੀਗਾ ਕਿ ਟਰੰਪ ਦਾ ਜਿਹੜਾ ਟੈਰਿਫ ਵੋਰ ਚੱਲਿਆ ਹੋਇਆ ਸੀਗਾ ਉਹਦੇ 'ਚ ਕਿਤੇ ਨਾ ਕਿਤੇ ਚੀਨ ਦੇ ਜਿਹੜੇ ਰਾਸ਼ਟਰਪਤੀ ਹੈਗੇ ਸ਼ੀ ਜਿਨਪਿੰਗ, ਉਹਨਾਂ ਨੇ ਵੀ ਆਪਣੀ ਇੱਕ ਹਿਸਾਬ ਨਾਲ ਆਪਣੇ ਆਪ ਨੂੰ ਸਟਰੋਂਗ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਦੋ ਟੈਰਿਫ ਲਾਏ ਨੇ, ਇੱਕ 15% ਦਾ ਹੈ, ਇੱਕ 10% ਦਾ ਹੈ। ਤੇ ਉਹਨਾਂ ਦਾ ਜਿਹੜਾ ਸਾਰਾ ਉਹਨਾਂ ਦਾ ਕਹਿਣਾ ਹੈ, ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਟੈਰਿਫ ਇਸ ਕਰਕੇ ਲਾ ਰਹੇ ਹਾਂ ਕਿਉਂਕਿ ਸਾਡੀ ਸੋਵਰਨਟੀ ਦੇ ਖਿਲਾਫ ਕਿਤੇ ਨਾ ਕਿਤੇ ਚੀਜ਼ਾਂ ਹੋ ਰਹੀਆਂ ਨੇ। ਤੇ ਉਹਨਾਂ ਨੇ WTO ਦੇ ਜਿਹੜੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਉਹਦੀਆਂ ਜਿਹੜੀਆਂ ਚੀਜ਼ਾਂ ਨੇ ਉਹਨੂੰ ਵੀ ਕਿਤੇ ਉਹਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਮਰੀਕਾ ਉਹ ਮਿਸਯੂਜ਼ ਕਰ ਰਿਹਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਪਿੱਛੇ ਧੱਕ ਰਿਹਾ। ਇਹ ਵੀ ਆਰੋਪ ਸ਼ੀ ਜਿਨਪਿੰਗ ਹੋਣਾ ਨੇ ਲਾਏ। ਤੇ ਉਹਨਾਂ ਨੇ ਦੇਖੋ, ਅਮਰੀਕਾ ਤੋਂ ਜਿਹੜਾ ਚੀਨ ਹੈ ਉਹ ਦੋ ਕਿਸਮ ਦੀਆਂ ਚੀਜ਼ਾਂ ਹੈਗੀਆਂ। ਇੱਕ ਤਾਂ ਅਮਰੀਕਾ ਤੋਂ ਜਿਹੜੇ ਐਗਰੀਕਲਚਰ ਮਸ਼ੀਨਾਂ ਹੋ ਗਈਆਂ ਤੇ ਜਿਹੜੇ ਵੱਡੇ ਇੰਜਨਾਂ ਵਾਲੀਆਂ ਜਿਹੜੀ ਕਾਰਾਂ ਹੋ ਗਈਆਂ, ਪਾਵਰਫੁਲ ਕਾਰਸ ਹੋ ਗਈਆਂ, ਉਹ ਹੋ ਗਈਆਂ, ਉਹਨਾਂ ਤੇ ਤਾਂ 10% ਲਾਇਆ। ਬਾਕੀ ਕੱਚੇ ਤੇਲ ਤੇ ਵੀ 10% ਲਾਇਆ। ਬਾਕੀ ਕੋਲਾ ਵੀ ਕਿਤੇ ਨਾ ਕਿਤੇ ਤੇ LNG ਗੈਸ ਹੋ ਗਈ, ਇਹ ਦੋ ਵੱਡੀਆਂ ਚੀਜ਼ਾਂ ਨੇ, ਉਹਨਾਂ ਤੇ 15% ਟੈਰਿਫ ਲਾਇਆ ਗਿਆ ਹੈ। ਤੇ ਉਹਨਾਂ ਦੇ ਆਯਾਤ ਤੇ 15% ਟੈਰਿਫ ਲਾਇਆ ਗਿਆ। ਤੇ ਕਿਤੇ ਨਾ ਕਿਤੇ ਇਸ ਤੋਂ ਬਾਅਦ ਹੀ ਲਗਾਤਾਰ ਇਹ ਗੱਲ ਹੋ ਰਹੀ ਹੈ ਕਿ ਇਹ ਜਿਹੜਾ ਪੂਰੇ ਦੁਨੀਆ ਦਾ ਜਿਹੜਾ ਵਪਾਰ ਹੈ ਉਹਨੂੰ ਪ੍ਰਭਾਵਿਤ ਕਰੂਗਾ। ਤੇ ਇਸ ਲੜਾਈ ਦੇ ਵਿੱਚ ਮਤਲਬ ਇਹਨਾਂ ਨੇ ਆਪਣਾ ਇੱਕ ਹਿਸਾਬ ਨਾਲ ਕਿੱਲੀ ਆਪਣੀ ਗੜਤੀ ਹੈਗੀ ਆ ਇਹਨਾਂ ਨੇ। ਤੇ ਇਹ ਮੋਟਾ ਮੈਨੂੰ ਲੱਗਦਾ ਕਿ ਇਹ ਇੱਕ ਖਬਰ ਸੀਗੀ ਜਿਹਦੇ ਬਾਰੇ ਆਪਾਂ ਗੱਲ ਵੀ ਹੋਣੀ ਚਾਹੀਦੀ ਸੀ। ਹਾਲਾਂਕਿ ਦੋ ਕੰਟਰੀਜ਼ ਤੇ ਟੈਰਿਫ ਲਾਉਣ ਤੋਂ ਪਿੱਛੇ ਹਟ ਗਏ ਨੇ ਟਰੰਪ। ਹਾਲਾਂਕਿ ਉਹਨਾਂ ਨੇ 1 ਮਹੀਨੇ ਦਾ ਟਾਈਮ ਦਿਆ, ਕੈਨੇਡਾ ਅਤੇ ਮੈਕਸੀਕੋ ਉਹਨਾਂ ਨੂੰ। ਉਹ ਉੱਥੇ ਕਹਿ ਰਹੇ ਨੇ ਕਿ ਅਸੀਂ 1 ਮਹੀਨੇ ਦਾ ਟਾਈਮ ਦਿੰਦੇ ਹਾਂ, 1 ਮਹੀਨੇ ਤੇ ਇਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਹਨਾਂ ਤੇ ਟੈਰਿਫ ਲਾਇਆ ਜਾਵੇ ਜਾਂ ਨਹੀਂ ਲਾਇਆ ਜਾਵੇ। ਤੇ ਬਾਕੀ ਜਿਹੜਾ WTO ਹੈ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਉਸ ਦੇ ਅੰਦਰ ਵੀ ਚੀਨ ਨੇ ਅਮਰੀਕਾ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਤੇ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਦਾ ਇਹ ਕਦਮ WTO ਦੇ ਨਿਯਮਾਂ ਦੇ ਖਿਲਾਫ ਹੈ। ਤੇ ਦੋ ਟੈਰਿਫ ਲਾਏ ਨੇ, ਇੱਕ 15% ਵਾਲਾ ਤੇ ਇੱਕ 10% ਵਾਲਾ। ਤੇ ਟੋਟਲ ਜੋ 25 ਤਰ੍ਹਾਂ ਦੀ ਤਰੀਕੇ ਦੀਆਂ ਜਿਹੜੀਆਂ ਰੇਅਰ ਧਾਤੂਆਂ ਹੈਗੀਆਂ ਉਹਨਾਂ ਤੇ ਵੀ ਕਿਤੇ ਨਾ ਕਿਤੇ ਨਿਰਯਾਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਇਹਦੇ ਖਿਲਾਫ ਹੋ ਰਹੀ ਹੈ। ਇਸ ਦੇ ਇਲਾਵਾ ਗੂਗਲ ਦਾ ਜਿਹੜਾ ਏਕਾਧਿਕਾਰ ਹੈਗਾ ਉਹਦੇ ਤੇ ਵੀ ਕਿਤੇ ਨਾ ਕਿਤੇ ਚੀਨ ਹੈ ਉਹ ਹੁਣ ਸਕਰੀय ਨਜ਼ਰ ਆ ਰਿਹਾ ਹੈ। ਤੇ ਇਹਨਾਂ ਦਾ ਰੀਜ਼ਨ ਵੀ ਇਹੀ ਹੈ, ਇਸੇ ਕਰਕੇ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜੇ ਅਮਰੀਕਨ ਬ੍ਰਾਂਡਸ ਹੈਗੇ ਉਹਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਨੇ, ਚੀਨ ਵਾਲੇ ਚਾਈਨਾ ਵਾਲੇ ਇਹ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਤੋਂ ਘੱਟ ਨਹੀਂ ਹੈਗੇ ਆ। ਜਿਵੇਂ ਲਗਜ਼ਰੀ ਬ੍ਰਾਂਡ ਹੋ ਗਏ ਅਮਰੀਕਾ ਦੇ, ਕੈਲਵਿਨ ਕਲੀਨ, ਸਿੱਕੇ ਦੇ ਜਿਹੜੇ ਕੱਪੜੇ ਹੁੰਦੇ ਨੇ, ਤੇ ਉਹਨਾਂ ਨੂੰ ਵੀ ਉਸ ਸੂਚੀ ਤੇ ਪਾ ਦਿੱਤਾ ਜਿਹਦੇ 'ਚ ਗੈਰ ਭਰੋਸੇਮੰਦ ਕੰਪਨੀਆਂ ਦੀ ਸੂਚੀ ਉਹਨਾਂ ਨੇ ਤਿਆਰ ਕਰ ਰੱਖੀ ਹੈ। ਤੇ ਬਾਇਓਟੈਕਨੋਲੋਜੀ ਕੰਪਨੀ ਇਲੂਮਿਨਾ ਨੂੰ ਵੀ ਇਸੇ ਲਿਸਟ 'ਚ ਪਾ ਦਿੱਤਾ ਗਿਆ। ਤੇ ਇਹ ਮੋਟੀ ਅਪਡੇਟ ਹੈ। ਤੇ ਇਸ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਪੁਰਾਣੇ ਬੁਲਟਨਾਂ 'ਚ ਕਿ ਟਰੰਪ ਜੋ ਕੁਝ ਕਰ ਰਿਹਾ ਉਹ ਕਿਤੇ ਨਾ ਕਿਤੇ ਦੁਨੀਆ ਭਰ 'ਚ ਜਿਹੜਾ ਵਪਾਰ ਹੈ, ਟ੍ਰੇਡ ਹੈ, ਉਹਨੂੰ ਵੱਡੇ ਲੈਵਲ ਤੇ ਇਫੈਕਟ ਕਰੂਗਾ। ਤੇ ਨਵੇਂ ਕਿਸਮ ਦੇ ਸਮੀਕਰਨ ਆਪਾਂ ਨੂੰ ਦੇਖਣ ਨੂੰ ਮਿਲਣਗੇ। ਜਿਹੜਾ ਚੀਨ ਕਦੇ WTO ਦੇ ਖਿਲਾਫ ਰਿਹਾ ਹੈ, ਅੱਜ ਉਹ WTO ਦੇ ਅੰਦਰ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਅੰਦਰ ਅਮਰੀਕਾ ਦੀ ਸ਼ਿਕਾਇਤ ਕਰਨ ਵਾਸਤੇ ਗਿਆ। ਤੇ ਇਹ ਮੈਨੂੰ ਲੱਗਦਾ ਕਿ ਇਹ ਖਾਸੀ ਵੱਡੀ ਗੱਲ ਹੈ। ਤੇ ਇਸ ਕਰਕੇ ਮੈਂ ਕਹਿ ਰਿਹਾ ਕਿ ਅੱਡ ਕਿਸਮ ਦੀਆਂ ਚੀਜ਼ਾਂ ਆਪ ਜੀ ਨੂੰ ਦੇਖਣ ਨੂੰ ਮਿਲਣਗੀਆਂ। ਜੀ। ਸੋ ਮੈਨੂੰ ਲੱਗਦਾ ਹੈ ਅਮਰੀਕਾ ਦੀ ਅਗਲੀ ਖਬਰ ਵੀ ਇਸੇ ਦੇ ਨਾਲ ਸਾਨੂੰ ਲੈ ਲੈਣੀ ਚਾਹੀਦੀ ਹੈ ਕਿ
ਆਪਣੇ ਉਸ ਸਮੇਂ ਰਾਤ ਸੀ ਜਦੋਂ ਅਮਰੀਕਾ ਤੋਂ ਇੱਕ ਜਹਾਜ਼ ਉੜਿਆ C-17, ਜਿਸ ਦੇ ਵਿੱਚ US ਮਿਲਟਰੀ ਪਲੇਨ ਹੈ ਉਹ, ਜਿਸ ਦੇ ਵਿੱਚ ਭਾਰਤੀਆਂ ਦੀ ਡਿਪੋਟੇਸ਼ਨ ਸ਼ੁਰੂ ਹੋ ਗਈ ਹੈ ਤੇ ਕੁਝ ਭਾਰਤੀ ਡਿਪੋਰਟ ਕੀਤੇ ਗਏ ਨੇ। ਉਸ ਖਬਰ ਦੀ ਤਫਸੀਲ ਕੀ ਹੈ ਜੀ? ਹਾਂ, ਬਿਲਕੁਲ ਸਹੀ ਕਿਹਾ ਗੁਰਪ੍ਰੀਤ ਤੁਸੀਂ। ਯੂਐਸ ਮਿਲਟਰੀ ਪਲੇਨ ਉੱਥੋਂ ਉੱਡਿਆ ਹੈ ਤੇ C-17 ਉਹਦਾ ਨਾਂ ਹੈ ਤੇ ਉਹ ਅੰਮ੍ਰਿਤਸਰ ਆ ਕੇ ਰੁਕੂਗਾ ਤੇ ਉਹਦੇ ਵਿੱਚ 205 ਦੇ ਨੇੜੇ ਤੇੜੇ ਜਿਹੜੇ ਭਾਰਤੀ ਹੈਗੇ ਆ ਉਹਨਾਂ ਦਾ ਕਿਹਾ ਜਾ ਰਿਹਾ ਕਿ ਉਹ 205 ਇੰਡੀਅਨ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈਗਾ। ਤੇ ਜਿਹੜਾ ਟਰੰਪ ਸਰਕਾਰ ਹੈ ਉਹ ਇਹਨਾਂ ਨੂੰ ਇਲੀਗਲ ਇਮੀਗ੍ਰੈਂਟਸ ਦੇ ਕੈਟੇਗਰੀ 'ਚ ਪਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲ ਕੋਈ ਵਾਜਿਬ ਜਵਾਬ ਨਹੀਂ ਸੀ ਤੇ ਲੁਕੇ ਹੋਏ ਸੀ। ਟੋਟਲ ਜਿਹੜਾ ਟਰੰਪ ਦਾ ਜਿਹੜਾ ਪੂਰਾ ਮਾਮਲਾ ਹੈ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਹੈਗੀ ਆ ICE ਟਰੰਪ ਦੀ ਸਰਕਾਰ ਦੀ, ਉਹਨਾਂ ਨੇ 15 ਲੱਖ ਜਿਹੜੇ ਇਲੀਗਲ ਇਮੀਗ੍ਰੈਂਟਸ ਹੈ ਉਹਨਾਂ ਦੀ ਲਿਸਟ ਤਿਆਰ ਕੀਤੀ ਹੋਈ ਹੈ। ਉਹਦੇ 'ਚ 18,000 ਇੰਡੀਅਨ ਹੈਗੇ ਆ ਤੇ ਉਹਨਾਂ 'ਚੋਂ ਜਿਹੜਾ ਪਹਿਲਾ ਵਾਲਾ ਫੇਜ਼ ਹੈਗਾ ਉਹਦੇ 'ਚ ਕਿਤੇ ਨਾ ਕਿਤੇ ਉਹ ਤਕਰੀਬਨ 2,000 ਦੇ ਨੇੜੇ ਤੇੜੇ ਉਹ ਲੋਕਾਂ ਨੂੰ ਵਾਪਸ ਭੇਜਣਗੇ। ਹਾਲਾਂਕਿ ਟਰੰਪ ਨੇ ਪਹਿਲੇ ਹੀ ਮਤਲਬ ਜੈਪਾ ਲਾਈਏ ਕਿ ਹਜੇ ਤੱਕ ਟਰੰਪ ਦਾ ਜਿਹੜਾ ਪੂਰਾ ਸ਼ਾਸਨ ਹੈ ਉਹ 10-11 ਦਿਨ ਦਾ ਹੀ ਹੈ। 11 ਦਿਨਾਂ ਦੇ ਅੰਦਰ ਹੀ 1700 ਇਲੀਗਲ ਇੰਡੀਅਨ ਇਮੀਗ੍ਰੈਂਟਸ ਨੂੰ ਉਹਨਾਂ ਨੇ ਹਿਰਾਸਤ 'ਚ ਲਿਆ ਤੇ ਜਿਹੜੇ 12 ਸਟੇਟਸ ਹੈਗੇ ਆ ਅਮਰੀਕਾ ਦੇ, ਉੱਥੇ ਲਗਾਤਾਰ ਛਾਪੇਮਾਰੀ ਹੋਈ ਹੈ ਤੇ ਹਾਲਾਂਕਿ ਇਹ ਤਾਂ 1700 ਤਾਂ ਸਿਰਫ ਇੰਡੀਅਨ ਨੇ। ਬਾਕੀ ਜੇ ਟੋਟਲ ਆਪਾਂ ਇਲੀਗਲ ਇਮੀਗ੍ਰੈਂਟਸ ਦੀ ਗੱਲ ਕਰੀਏ ਤਾਂ 25,000 ਇਲੀਗਲ ਇਮੀਗ੍ਰੈਂਟਸ ਨੂੰ ਹਿਰਾਸਤ 'ਚ ਲਿਆ ਗਿਆ ਹੈ ਪਿਛਲੇ 10-11 ਦਿਨਾਂ ਦੇ ਅੰਦਰ। ਤੇ ਇਹ ਮੋਟੀ ਘਟਨਾ ਹੈਗੀ ਆ। ਤੇ ਮੈਕਸੀਕੋ ਬਾਰਡਰ 'ਚ ਜਿਹੜੀ ਮੈਕਸੀਕੋ ਬਾਰਡਰ ਤੋਂ ਜਿਹੜੀ ਘੁਸਪੈਠ ਹੈਗੀ ਆ ਉਹਨੂੰ ਵੀ ਟਰੰਪ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ। ਉੱਥੇ 90% ਦੇ ਨੇੜੇ ਤੇੜੇ ਜਿਹੜੇ ਘਟਨਾਵਾਂ ਹੈਗੀਆਂ ਉੱਥੋਂ ਘੁਸਪੈਠ ਦੀਆਂ ਉਹ ਘੱਟ ਹੋਈਆਂ ਨੇ ਤੇ ਇਹ ਚੀਜ਼ਾਂ ਹੈਗੀਆਂ। ਹਾਲਾਂਕਿ ਜਿਹੜਾ ਆਪਾਂ ਗੱਲ ਕਰੀਏ ਜਿਹੜੇ ਅਮਰੀਕਾ ਦੇ ਵਿਦੇਸ਼ ਮੰਤਰੀ ਹੈਗੇ ਆ ਉਹ ਅਲ ਸਲਵਾਡੋਰ ਦੇ ਵੀ ਗਏ ਹੋਏ ਨੇ, ਕਿਉਂਕਿ ਉੱਥੇ ਵੀ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਜਿਹੜੇ ਇਲੀਗਲ ਇਮੀਗ੍ਰੈਂਟਸ ਅਮਰੀਕਾ 'ਚ ਹੈਗੇ ਆ ਉਹ ਅਲ ਸਲਵਾਡੋਰ ਤੋਂ ਹੈਗੇ ਆ। ਪਹਿਲੇ ਨੰਬਰ ਤੇ ਮੈਕਸੀਕੋ ਤੇ ਤੋਂ ਨੇ। ਤੇ ਇਹ ਮਾਮਲਾ ਹੈ ਤੇ ਇੰਡੀਆ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਆ S ਜੈਸ਼ੰਕਰ, ਉਹਨਾਂ ਨੇ ਵੀ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਸੀ ਕਿ ਭਾਰਤ ਇਸ ਸਾਰੇ ਮਾਮਲੇ 'ਚ ਜਾਂਚ ਕਰ ਰਿਹਾ ਕਿ ਕਿੰਨੇ ਜਿਹੜੇ ਇੰਡੀਅਨ ਹੈਗੇ ਆ ਉਹ ਇਲੀਗਲ ਤੌਰ ਤੇ ਅਮਰੀਕਾ ਗਏ ਹੋਏ ਨੇ, ਕਿਆ ਉਹਨਾਂ ਨੂੰ ਵਾਪਸ ਲਿਆਇਆ ਜਾ ਸਕਦਾ ਹੈ, ਨਹੀਂ ਲਿਆਇਆ ਜਾ ਸਕਦਾ। ਉਹਨਾਂ ਬਾਰੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਵੀ ਇੱਕ ਡੇਟਾ ਕਲੈਕਟਰ ਹਾਂ। ਹਾਲਾਂਕਿ ਉਹਨਾਂ ਨੇ ਕੋਈ ਨੰਬਰ ਕੋਟ ਨਹੀਂ ਕੀਤਾ ਸੀਗਾ। ਤੇ ਇਹ ਜੀ ਮੋਟਾ ਸਾਰਾ ਮਾਮਲਾ ਹੈ। ਤੇ ਜਿਹੜੇ ਖਾਲੀ ਉਹ ਜਿਹੜਾ ਸੈਨਿਕ ਪਲੇਨ ਹੈ C-17 ਮਿਲਟਰੀ ਪਲੇਨ, ਉਹ ਸਿਰਫ ਇੰਡੀਆ ਹੀ ਨਹੀਂ ਆ ਰਿਹਾ। ਉਹਦੇ ਜ਼ਰੀਏ ਅਮਰੀਕਾ ਤੋਂ ਗੁਆਟੇਮਾਲਾ, ਪੇਰੂ, ਹੋਂਡੂਰਾਸ, ਇਹ ਅੱਡ ਥਾਵਾਂ ਨੇ, ਇੱਥੇ ਵੀ ਇਲੀਗਲ ਇਮੀਗ੍ਰੈਂਟਸ ਨੂੰ ਵਾਪਸ ਭੇਜਿਆ ਜਾ ਰਿਹਾ। ਤੇ ਜਿਹੜਾ ਇਹਦੇ ਸਾਰੀ ਦੀ ਦੇਖ ਰੇਖ ਜਿਹੜਾ ਅਮਰੀਕਾ ਡਿਫੈਂਸ ਮਿਨਿਸਟਰੀ ਹੈ ਪੈਂਟਾਗਨ, ਉਹ ਇਹ ਸਾਰੀ ਦੇਖ ਰੇਖ ਕਰ ਰਹੀ ਹੈ। ਤੇ ਇਹਦੇ 'ਚ ਇਹ ਹਜੇ ਤੱਕ ਜਿਹੜੀ ਸ਼ੁਰੂਆਤੀ ਜਾਣਕਾਰੀਆਂ ਨੇ ਉਹ ਇਹ ਨੇ। ਬਾਕੀ ਕੁਝ ਹੋਰ ਜਾਣਕਾਰੀਆਂ ਹੋਣਗੀਆਂ ਆਪਾਂ ਅਪਡੇਟ ਕਰਾਂਗੇ। ਅੱਜ ਅਸੀਂ ਪੱਤਰਕਾਰ ਪੂਰਾ ਦਿਨ ਇਹੀ ਕੋਸ਼ਿਸ਼ ਕਰਦੇ ਰਹੇ ਕਿ ਉਹਨਾਂ 205 ਬੰਦਿਆਂ 'ਚ ਕੌਣ ਇੱਦਾਂ ਦੇ ਬੰਦੇ, ਕਿੰਨੇ ਹਰਿਆਣੇ ਦੇ ਨੇ, ਕਿੰਨੇ ਪੰਜਾਬ ਦੇ ਨੇ, ਕਿੰਨੇ ਬਾਕੀ ਮੁਲਕ ਦੇ ਦੂਜੇ ਸੂਬਿਆਂ ਦੇ ਨੇ, ਕੀ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ। ਇਹ ਅਸੀਂ ਅੱਜ ਲੱਗੇ ਹੋਏ ਹਾਂ। ਕੱਲ ਤੱਕ ਸ਼ਾਇਦ ਸਾਡੀ ਕੋਈ ਸੰਪਰਕ ਬਣ ਜਾਏ ਕਿਸੇ ਪਰਿਵਾਰ ਨਾਲ, ਤਾਂ ਅਸੀਂ ਆਪ ਜੀ ਹੋਰਾਂ ਤੱਕ ਬਾਕੀ ਹੋਰ ਜਿਹੜੀ ਜਾਣਕਾਰੀਆਂ ਨੇ ਉਹ ਵੀ ਥੋੜੇ ਸਟੀਕ ਤਰੀਕੇ ਨਾਲ ਪਹੁੰਚਾ ਸਕਦੇ ਹਾਂ। ਜੀ ਸੋ ਇਹਦੇ ਦੂਸਰੇ 'ਚ ਪਾਸੇ ਦੇਖੋ ਗੁਰਪ੍ਰੀਤ, ਦੋ ਕਿਸਮ ਦੇ ਮਾਮਲੇ ਨੇ। ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਜਿਹੜੇ 205 ਬੰਦੇ ਭੇਜੇ ਗਏ ਨੇ ਨਾ, ਉਹ ਵੀਜ਼ਾ ਓਵਰ ਸਟੇ ਵਾਲੇ ਮਾਮਲੇ ਮਿਲਣਗੇ, ਤੁਸੀਂ ਦੇਖ ਲਿਓ। ਬਾਕੀ ਜਿਨ੍ਹਾਂ ਦੇ ਵੀਜ਼ੇ ਸੀਗੇ ਉਹਨਾਂ ਦੇ ਵੀਜ਼ੇ ਦੀ ਜਿਹੜੀ ਡਿਊਰੇਸ਼ਨ ਸੀ ਉਹ ਖਤਮ ਹੋ ਗਈ ਸੀਗੀ ਤੇ ਉਹਨਾਂ ਨੂੰ ਅੱਗੇ ਐਕਸਟੈਂਡ ਨਹੀਂ ਹੋ ਪਾਇਆ, ਉਹਨਾਂ ਦਾ ਕਰਾ ਨਹੀਂ ਪਾਏ, ਜੋ ਵੀ ਸੀਗਾ ਉਹਨਾਂ ਨੂੰ ਮੈਨੂੰ ਲੱਗਦਾ ਕਿ ਪਹਿਲਾਂ ਲਿਆ ਗਿਆ। ਤੁਸੀਂ ਇਹ ਸੋਚੋਗੇ ਕਿ ਜਿਹੜੇ ਪੋਲੀਟੀਕਲ ਅਸਾਈਲਮ ਭਾਲ ਰਹੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਭੇਜਿਆ ਗਿਆ ਹੋਊਗਾ, ਇਹ ਮੈਨੂੰ ਲੱਗ ਨਹੀਂ ਰਿਹਾ। ਬਾਕੀ 205 ਬੰਦਿਆਂ ਨਾਲ ਤੋਂ ਵਿੱਚੋਂ ਕਿਸੇ ਨਾਲ ਗੱਲਬਾਤ ਹੋਊਗੀ ਤੇ ਮਾੜਾ ਮੋਟਾ ਜਿਹੜਾ ਇੰਡੀਆ ਦੀ ਜਿਹੜੀ ਵਿਦੇਸ਼ ਮਿਨਿਸਟਰੀ ਹੈ ਉਹ ਮਾੜਾ ਮੋਟਾ ਹੀ ਕੋਈ ਜਾਣਕਾਰੀ ਦੇਊਗੀ, ਉਸ ਤੋਂ ਬਾਅਦ ਹੀ ਕੁਝ ਕਲੀਅਰ ਹੋ ਪਾਊਗਾ।
ਜੀ ਦੇਖਦੇ ਹਾਂ ਨੰਬਰ ਜਿੰਨੇ ਵੀ ਨੇ ਇਹਨਾਂ ਦੇ ਵਿੱਚੋਂ ਕਿੰਨੇ ਕਿਹੜੀ ਸਟੇਟ ਤੋਂ ਨੇ। ਇਹ ਤਾਂ ਥੋੜੇ ਸਮੇਂ 'ਚ ਸਪਸ਼ਟ ਹੋ ਜਾਊਗਾ, ਕਿਉਂਕਿ 24 ਘੰਟੇ ਦਾ ਸਮਾਂ ਦੱਸਿਆ ਜਾ ਰਿਹਾ ਸੀ ਕਿ 24 ਘੰਟਿਆਂ ਦੇ ਅੰਦਰ ਅੰਦਰ ਭਾਰਤ ਵਿੱਚ ਪਹੁੰਚ ਜਾਣਗੇ ਤਕਰੀਬਨ ਉਹ ਸਾਰੇ ਜਿਹੜੇ 205 ਇਲੀਗਲ ਇਮੀਗ੍ਰੈਂਟਸ ਨੇ। ਤੇ ਇਸੇ ਦੇ ਨਾਲ 10,000 ਤੋਂ ਵੱਧ ਟਰੂਪਸ ਵੀ ਵੱਖ-ਵੱਖ ਬਾਰਡਰਾਂ ਤੇ ਅਮਰੀਕਾ ਦੇ ਵਿੱਚ ਟਰੰਪ ਹੋਣਾ ਵੱਲੋਂ ਲਗਾਏ ਗਏ ਨੇ ਕਿ ਹਰ ਪਾਸਿਓਂ ਘੁਸਪੈਠ ਨੂੰ ਰੋਕਿਆ ਜਾਵੇ। ਤੇ ਹੁਣ ਆਪਾਂ ਅਗਲੀ ਖਬਰ ਦਿੱਲੀ ਦੀ ਤੇ ਚੱਲਦੇ ਹਾਂ। ਦਿੱਲੀ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੈਦਾਨ ਪੂਰਾ ਪੱਕਿਆ ਹੋਇਆ ਤੇ ਹੁਣ ਉੱਥੇ ਮੁੱਖ ਮੰਤਰੀ ਆਤਸ਼ੀ ਹੋਣਾ ਦੇ ਉੱਪਰ ਮਾਮਲਾ ਦਰਜ ਹੋਇਆ ਹੈ। ਜੀ ਕੀ ਮਾਮਲਾ ਹੈ ਇਹ? ਦੇਖੋ, ਅਤੀਸ਼ੀ ਸਿੰਘ ਹੈਗੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ, ਉਹਨਾਂ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਖਾਸਾ ਸਖਤ ਨਜ਼ਰ ਆ ਰਿਹਾ ਹੈ। ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਕਿ ਉਹ ਆਪਣੇ 10-15 ਗੱਡੀਆਂ ਨਾਲ ਤੇ 60-70 ਬੰਦਿਆਂ ਨਾਲ ਜਦੋਂ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਿਆ ਸੀ ਉਦੋਂ ਕੈਂਪੇਨਿੰਗ ਕਰ ਰਹੇ ਸੀਗੇ। ਇਸ ਤੇ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਵੀ ਆਇਆ ਹੈ। ਆਮ ਆਦਮੀ ਪਾਰਟੀ ਖੁਦ ਅਤੀਸ਼ੀ ਮਾਰਲੀਨਾ ਨੇ ਕਿਹਾ ਕਿ ਰਮੇਸ਼ ਬਿਧੂੜੀ ਆਪਣੇ ਰਿਸ਼ਤੇਦਾਰਾਂ ਨਾਲ ਹਮੇਸ਼ਾ ਲੱਗਿਆ ਰਹਿੰਦਾ ਹੈ ਚੋਣ ਪ੍ਰਚਾਰ ਵਾਸਤੇ, ਉਹਨੂੰ ਤਾਂ ਕੁਝ ਕਿਹਾ ਨਹੀਂ ਜਾ ਰਿਹਾ ਤੇ ਸਾਡੇ ਨਾਲ ਇਹ ਧੱਕਾ ਕਰ ਰਹੇ ਨੇ। ਇਹ ਅਤੀਸ਼ੀ ਦਾ ਬਿਆਨ ਆਇਆ ਹੈ। ਤੇ ਇਸ ਤੋਂ ਇਲਾਵਾ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਉਹਨੇ ਵੀ ਅੱਜ ਇੱਕ ਇੰਟਰਸਟਿੰਗ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਆਯੋਗ ਹੈਗਾ, ਚੋਣਾਂ ਦਾ ਆਯੋਗ ਹੈ, ਇਹਦੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ, ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਆਰੋਪ ਲਾਏ ਨੇ ਤੇ ਕਿ ਆਮ ਆਦਮੀ ਪਾਰਟੀ ਹੈਗੀ ਆ ਉਹ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਇਹ ਦੋ ਵੱਡੀਆਂ ਅਪਡੇਟਾਂ ਸੀਗੀਆਂ। ਬਾਕੀ ਜੇ ਆਪਾਂ ਗੱਲ ਕਰੀਏ ਅੱਜ ਅਤੇ ਅਤੀਸ਼ੀ ਲਗਾਤਾਰ ਕਿਤੇ ਨਾ ਕਿਤੇ ਫਸੇ ਹੋਏ ਨੇ ਇਸ ਚੋਣਾਂ ਦੇ ਵਿੱਚ। ਜੇ ਆਪਾਂ ਗੱਲ ਕਹੀਏ, ਰਮੇਸ਼ ਬਿਧੂੜੀ ਹਾਲਾਂਕਿ ਬਹੁਤ ਗਾਲੀਬਾਜ਼ ਆਦਮੀ ਨੇ, ਉਹਨਾਂ ਨੇ ਬਹੁਤ ਗਾਲਾਂ ਕੱਢੀਆਂ ਨੇ ਲੋਕਾਂ ਨੂੰ, ਲੇਕਿਨ ਕਿਤੇ ਨਾ ਕਿਤੇ ਫਾਈਟ ਟਫ ਹੋ ਰਹੀ ਹੈ। ਤੇ ਮੈਂ ਵੀ ਇਹ ਮਹਿਸੂਸ ਕਰ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਵਾਸਤੇ ਜਿਹੜਾ ਚੋਣ ਆਯੋਗ ਹੈ ਉਹ ਫੇਰ ਨਹੀਂ ਲੱਗ ਰਿਹਾ ਮੈਨੂੰ ਵੀ। ਤੇ ਅੱਜ 4 ਫਰਵਰੀ ਹੈਗੀ, ਅੱਜ ਕਯਾਮਤ ਦੀ ਰਾਤ ਵੀ ਹੈ ਤੇ ਅੱਜ ਜਿਹੜੀ ਕਾਰਵਾਈ ਦੀ ਵੀ ਖਬਰਾਂ ਆਉਣਗੀਆਂ ਉਹ ਆਮ ਆਦਮੀ ਪਾਰਟੀ ਤੇ ਹੀ ਆਉਣਗੀਆਂ, ਤੁਸੀਂ ਇਹ ਦੇਖ ਲਿਓ। ਤੇ ਦਿੱਲੀ ਪੁਲਿਸ ਜਮਾ ਅਨਫੇਅਰ ਹੋ ਕੇ ਕਿਤੇ ਨਾ ਕਿਤੇ ਇਹਦੇ 'ਚ ਲੱਗੀ ਹੋਈ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ 2-2.5 ਮਹੀਨੇ ਪਹਿਲਾਂ ਦਿੱਲੀ ਪੁਲਿਸ ਜੀ ਤੇ ਇੱਕ ਕੈਂਪੇਨ ਕੀਤਾ ਸੀਗਾ ਕਿ ਦਿੱਲੀ ਪੁਲਿਸ ਬੀਜੇਪੀ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ। ਤੇ ਹੋਰ ਗੰਭੀਰ ਆਰੋਪ ਲਾਏ ਸੀਗੇ ਅਰਵਿੰਦ ਕੇਜਰੀਵਾਲ ਹੋਰਾਂ ਨੇ। ਤੇ ਦਿੱਲੀ ਪੁਲਿਸ ਦੇ ਟਾਰਗੇਟ ਤੇ ਆਮ ਆਦਮੀ ਪਾਰਟੀ ਪੂਰੀ ਹੈ। ਇਸੇ ਕਰਕੇ ਜਿਹੜਾ ਅੱਡ-ਅੱਡ ਕਿਸਮ ਦੀਆਂ ਤੁਹਾਨੂੰ ਘਟਨਾਵਾਂ ਦਿਖਣਗੀਆਂ ਉਹ ਇਸੇ ਚੀਜ਼ ਤੋਂ ਰਿਲੇਟਿਡ ਆਉਣਗੀਆਂ। ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਅੱਜ ਵੱਡੇ ਆਰੋਪ ਲਾਏ ਨੇ। ਉਹਨਾਂ ਨੇ ਆਪਣੇ ट्विटर अकाउंट पे लिखा सीगा कि खुलेआम हो रही गुंडागर्दी के खिलाफ शिकायत करने पर दिल्ली की मुख्यमंत्री के खिलाफ चुनाव आयोग ने पुलिस केस दर्ज किया। तो अब दिल्ली पुलिस और चुनाव आयोग का ये ऑफिशियल स्टैंड है। दिल्ली पुलिस और चुनाव आयोग का काम आम आदमी पार्टी के खिलाफ खुद खुद गुंडागर्दी करना, बीजेपी की गुंडागर्दी को संरक्षण देना और दारू, पैसे और सामान बंटवाना है। यदि कोई उन्हें ये काम करने से रोकेगा तो उस पर पुलिस और चुनाव आयोग के काम में बाधा डालने का केस किया जाएगा। ਇਹ ਜਿਹੜਾ ਟਵੀਟ ਸੀਗਾ ਇਹ ਅਰਵਿੰਦ ਕੇਜਰੀਵਾਲ ਵੱਲੋਂ ਆਇਆ ਸੀਗਾ। ਮੈਂ ਹਿੰਦੀ 'ਚ ਤੁਹਾਨੂੰ ਪੜ੍ਹ ਕੇ ਸੁਣਾਇਆ ਕਿਉਂਕਿ ਉਹਨਾਂ ਨੇ ਹਿੰਦੀ 'ਚ ਕੀਤਾ ਸੀਗਾ। ਤੇ ਕਿਤੇ ਨਾ ਕਿਤੇ ਇਹਦੇ 'ਚ ਤੁਸੀਂ ਦੇਖੋ ਕਿ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦਿੱਲੀ ਪੁਲਿਸ ਅਤੇ ਚੋਣ ਆਯੋਗ ਦੋਵੇਂ ਮਿਲ ਕੇ ਬੀਜੇਪੀ ਨੂੰ ਮਦਦ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਗੁੰਡਾਗਰਦੀ ਕਰ ਰਹੇ ਨੇ। ਤੇ ਇਹ ਪੱਤਰਕਾਰਾਂ ਨੂੰ ਵੀ ਮਹਿਸੂਸ ਹੋ ਰਿਹਾ, ਇਹ ਪੱਤਰਕਾਰਾਂ ਨੂੰ ਵੀ ਦਿਖ ਰਿਹਾ ਕਿ ਜਿਹੜਾ ਦਿੱਲੀ ਪੁਲਿਸ ਹੈ ਉਹ ਆਮ ਆਦਮੀ ਪਾਰਟੀ ਵਾਸਤੇ ਬਹੁਤ ਅਨਫੇਅਰ ਹੋ ਕੇ ਕੰਮ ਕਰ ਰਹੀ ਹੈ। ਜੀ ਇਹ ਵੀ ਨਜ਼ਰ ਆਇਆ ਸੀ ਕਿ ਕੁਝ ਪੱਤਰਕਾਰ ਪੰਜਾਬ ਤੋਂ ਦਿੱਲੀ ਦੇ ਵਿੱਚ ਕਵਰੇਜ ਲਈ ਜਾਂਦੇ ਨੇ ਤੇ ਉਹਨਾਂ ਨੂੰ ਕਿਤੋਂ ਕਲੂ ਮਿਲਦਾ ਹੈ ਕਿ ਇੱਕ ਜਗ੍ਹਾ ਦੇ ਉੱਪਰ ਬਹੁਤ ਗਲਤ ਤਰੀਕੇ ਦੇ ਨਾਲ ਖੁੱਲੇ ਤੌਰ ਦੇ ਉੱਪਰ ਚੀਜ਼ਾਂ ਵੰਡੀਆਂ ਜਾ ਰਹੀਆਂ ਨੇ ਸਲਮ ਏਰੀਏ ਦੇ ਵਿੱਚ। ਤੇ ਜਦੋਂ ਉਹ ਕਵਰੇਜ ਕਰਨ ਦੇ ਲਈ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਕੁਝ ਗੁੰਡਿਆਂ ਦੇ ਵੱਲੋਂ ਘੇਰ ਲਿਆ ਜਾਂਦਾ ਹੈ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਈਵਨ ਕਿ ਜਦੋਂ ਪੁਲਿਸ ਨੂੰ ਵੀ ਬੁਲਾਉਂਦੇ ਨੇ ਤਾਂ ਪੁਲਿਸ ਉਲਟਾ ਪੰਜਾਬ ਦੇ ਉਹਨਾਂ ਪੱਤਰਕਾਰਾਂ ਨੂੰ ਆਪਣੇ ਨਾਲ ਥਾਣੇ ਵਿੱਚ ਲੈ ਜਾਂਦੀ ਹੈ। ਪੂਰੀ ਰਾਤ ਰਾਤ 9:30 ਵਜੇ ਤੋਂ ਲੈ ਕੇ ਸਵੇਰ ਤੱਕ ਉਹਨਾਂ ਨੂੰ ਥਾਣੇ 'ਚ ਬਿਠਾਇਆ ਜਾਂਦਾ ਹੈ ਤੇ ਜਲੀਲ ਕਰਕੇ ਆਖਿਰਕਾਰ ਸਵੇਰ ਨੂੰ ਬੇਸ਼ੱਕ ਛੱਡ ਤਾਂ ਦਿੱਤਾ ਜਾਂਦਾ ਹੈ। ਪਰ ਕੀ ਇਹ ਪੱਤਰਕਾਰੀ ਦਾ ਘਾਣ ਨਹੀਂ ਹੈ? ਇਸ ਤਰੀਕੇ ਦੇ ਨਾਲ ਅਨਫੇਅਰ ਹੋ ਰਿਹਾ ਸਾਰਾ ਕੁਝ।
ਉਹਨਾਂ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ, ਪਰ ਕਾਰਵਾਈ ਕੁਝ ਵੀ ਹੁੰਦੀ ਨਜ਼ਰ ਨਹੀਂ ਆਊਗੀ, ਇਹੀ ਜਾਪ ਰਿਹਾ ਹੈ। ਸੋ ਅਗਲੀ ਖਬਰ ਤੇ ਚੱਲਦੇ ਹਾਂ, ਹਰਿਆਣੇ 'ਚ ਚੱਲਦੇ ਹਾਂ। ਅਨਿਲ ਵਿਜ ਹੁਣਾਂ ਦੀ ਤੁਸੀਂ ਕੱਲ ਜ਼ਿਕਰ ਕੀਤਾ ਸੀ, ਖਬਰ ਦੀ ਤਫਸੀਲ 'ਚ ਆਪਾਂ ਗਏ ਸੀ ਕਿ ਕਿਸ ਤਰੀਕੇ ਦਾ ਉਹ ਨੇਤਾ ਹੈ, ਕਿਸ ਤਰੀਕੇ ਬੇਸ਼ੱਕ ਉਹ ਬਹੁਤ ਅਲੱਗ-ਥਲੱਗ ਕਿਸਮ ਦੇ ਬਿਆਨ ਵੀ ਦਿੰਦਾ ਰਹਿੰਦਾ ਹੈ ਜਾਂ ਆਪਣੇ ਕਰਕੇ ਚਰਚਾ 'ਚ ਵੀ ਰਹਿੰਦਾ ਹੈ, ਪਰ ਹੁਣ ਉਹਦੀ ਲੜਾਈ ਆਪਣੀ ਪਾਰਟੀ ਦੇ ਅੰਦਰ ਕਿੱਥੇ ਤੱਕ ਪਹੁੰਚੀ ਹੈ ਜੀ? ਦੇਖੋ, ਅੱਜ ਅਨਿਲ ਵਿਜ ਹੋਣਾ ਨੂੰ ਨਾ ਜਿਹੜੇ ਬੀਜੇਪੀ ਦੇ ਇੰਚਾਰਜ ਨੇ, ਸਟੇਟ ਇੰਚਾਰਜ ਸਤੀਸ਼ ਪੂਨੀਆ, ਉਹ ਮਿਲੇ ਸੀਗੇ। ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ, ਤੇ ਮੁਲਾਕਾਤ ਤੋਂ ਬਾਅਦ ਪੱਤਰਕਾਰ ਜਦੋਂ ਉਹਨਾਂ ਤੋਂ ਕੁਝ ਪੁੱਛ ਰਹੇ ਸੀਗੇ ਤੇ ਉਹਨਾਂ ਨੇ ਇੰਨਾ ਹੀ ਕਿਹਾ ਕਿ 올 ਇਜ਼ ਵੈਲ, 올 ਇਜ਼ ਵੈਲ। ਤੇ ਮੈਨੂੰ ਲੱਗਦਾ ਕਿ ਮਾੜਾ ਮੋਟਾ ਅੱਜ ਬੀਜੇਪੀ ਇੰਚਾਰਜ ਨੇ ਉਹਨਾਂ ਨੂੰ ਸੈਟਲ ਕੀਤਾ ਹੋਊਗਾ। ਮੁੱਖ ਮੰਤਰੀ ਜਿਹੜੇ ਨਾਇਬ ਸੈਣੀ ਹੈ, ਉਹਨਾਂ ਦੀ ਮੈਂ ਉਹਨਾਂ ਬਾਰੇ ਸਟੇਟਮੈਂਟ ਸੁਣੀ ਸੀ। ਉਹਨਾਂ ਨੇ ਕਿਹਾ ਕਿ ਉਹ ਤਾਂ ਪਾਰਟੀ ਦੇ ਸੀਨੀਅਰ ਆਗੂ ਨੇ, ਅਸੀਂ ਇਕੱਠੇ ਕੈਬਨਿਟ ਮੀਟਿੰਗਾਂ ਕਰਦੇ ਰਹਿੰਦੇ ਆ, ਸਾਡੇ 'ਚ ਕੋਈ ਦੋ ਫਾੜ ਨਹੀਂ। ਤੇ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੂੰ ਵੀ ਸੈੱਟ ਕੀਤਾ ਗਿਆ ਹੈਗਾ, ਤੇ ਅਨਿਲ ਵਿਜ ਨੂੰ ਵੀ ਮਾੜਾ ਮੋਟਾ ਕੁਛ ਨਾ ਕੁਛ ਕਿਹਾ ਹੋਊਗਾ। ਮੈਨੂੰ ਲੱਗਦਾ ਕਿ ਜਿਹੜਾ ਇੱਕ ਵਾਈਡਰ ਆਟੋਨਮੀ ਭਾਲ ਰਹੇ ਨੇ ਜਿਹੜੇ ਪੱਤਰਕਾਰ ਨੇ, ਸੋਰੀ, ਜਿਹੜੇ ਅਨਿਲ ਵਿਜ ਹੋਰੀ ਨੇ, ਜਿਹੜੀ ਵਾਈਡਰ ਆਟੋਨਮੀ ਭਾਲ ਰਹੇ ਨੇ, ਕਿਤੇ ਨਾ ਕਿਤੇ ਉਹ ਚਾਹ ਰਹੇ ਨੇ ਕਿ ਉਹਨਾਂ ਨੂੰ ਇੰਡੀਪੈਂਡੈਂਟਲੀ ਉਹਨਾਂ ਦੀ ਜਿਹੜੀ ਮਿਨਿਸਟਰੀ ਹੈ ਉਹ ਰਨ ਕਰਨ ਦਿੱਤੀ ਜਾਵੇ। ਉਹ ਮੈਨੂੰ ਲੱਗਦਾ ਕਿ ਉਸ ਵਾਸਤੇ ਉਹ ਹੱਥ ਪੈਰ ਮਾਰ ਰਹੇ ਸੀ, ਤੇ ਬੀਜੇਪੀ ਇੰਚਾਰਜ ਨੇ ਉਹਨਾਂ ਨੂੰ ਕਹਿ ਦਿੱਤਾ ਹੋਊਗਾ ਕਿ ਹਾਂ, ਤੁਸੀਂ ਇੰਡੀਪੈਂਡੈਂਟਲੀ ਆਪਣੀ ਮਿਨਿਸਟਰੀ ਰਨ ਕਰ ਸਕਦੇ ਹੋ। ਦਿੱਕਤ ਕੀ ਆ ਰਹੀ ਹੈ ਕਿ ਜਿਹੜੀ ਸਾਰੀ ਪਾਵਰ ਹੈ ਉਹ ਕੰਸੋਲੀਡੇਟ ਕਰ ਦਿੱਤੀ ਗਈ ਹੈ ਮਨੋਹਰ ਲਾਲ ਖੱਟਰ ਦੇ ਹੱਥ ਤੇ ਨਾਇਬ ਸਿੰਘ ਸੈਣੀ ਦੇ ਹੱਥ। ਹਾਲਾਂਕਿ ਨਾਇਬ ਸਿੰਘ ਸੈਣੀ ਤਾਂ ਇੱਕ ਰਬੜ ਸਟਾਂਪ ਹੈ, ਮਨੋਹਰ ਲਾਲ ਜੀ ਖੱਟਰ ਦੇ ਹੱਥ ਹਜੇ ਤੱਕ ਜਿਹੜੀ ਪਾਵਰ ਹੈ ਉਹ ਸਾਰੀ ਕੰਸੋਲੀਡੇਟ ਕੀਤੀ ਗਈ ਹੈਗੀ ਆ। ਤੁਸੀਂ ਦੇਖੋ ਕਿ ਮਨੋਹਰ ਲਾਲ ਖੱਟਰ ਦੇ ਚਹੇਤੇ ਅਫਸਰਾਂ ਨੂੰ ਹੀ ਅੱਗੇ ਪੁਸ਼ ਕੀਤਾ ਜਾ ਰਿਹਾ ਹੈ, ਤੇ ਬੈਕਡੋਰ ਤੋਂ ਉਹੀ ਸਰਕਾਰ ਚਲਾ ਰਹੇ ਨੇ। ਤੇ ਇਸੇ ਕਰਕੇ ਜਿਹੜੀ ਮਿਨਿਸਟਰੀਆਂ, ਦੋ ਮਿਨਿਸਟਰੀਆਂ ਸੀਗੀਆਂ ਅਨਿਲ ਵਿਜ ਹੋਰਾਂ ਕੋਲ, ਤੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀਗਾ, ਤੇ ਅੰਬਾਲੇ ਸ਼ਹਿਰ 'ਚ ਵੀ ਉਹਨਾਂ ਦੀ ਨਹੀਂ ਚੱਲਣ ਦਿੱਤੀ ਜਾ ਰਹੀ ਸੀ। ਮੈਨੂੰ ਲੱਗਦਾ ਕਿ ਅੱਜ ਜਿਹੜਾ ਸਤੀਸ਼ ਪੂਨੀਆ ਜਿਹੜੇ ਜੋ ਕੁਝ ਵੀ ਲੈ ਕੇ ਆਏ, ਮੇਰੀ ਵੀ ਕੁਝ ਕਈ ਸੂਤਰਾਂ ਨਾਲ ਗੱਲਬਾਤ ਹੋਈ ਇਸ ਮਾਮਲੇ 'ਚ, ਤੇ ਉਹਨਾਂ ਨੇ ਇਹੀ ਕਿਹਾ ਕਿ ਸਾਰਾ ਮਾਮਲਾ ਸੈਟਲ ਕਰ ਦਿੱਤਾ ਗਿਆ। ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਇੰਡੀਪੈਂਡੈਂਟਲੀ ਆਪਣੀ ਮਿਨਿਸਟਰੀ ਰਨ ਕਰ ਸਕਦੇ ਹੋ, ਤੇ ਜੀ ਤੁਸੀਂ ਅੰਬਾਲਾ ਸ਼ਹਿਰ ਵੀ ਤੁਹਾਡਾ ਹੀ ਹੋਊਗਾ, ਤੁਹਾਡੇ ਤੋਂ ਅੰਬਾਲਾ ਸ਼ਹਿਰ ਕੋਈ ਵੀ ਖੋ ਨਹੀਂ ਰਿਹਾ। ਤੇ ਇਹ ਦੋ ਚੀਜ਼ਾਂ ਤੇ ਗੇਮ ਸੈਟਲ ਹੋਇਆ। ਮੈਨੂੰ ਲੱਗਦਾ ਕਿ ਇਹੀ ਹੁਣ ਅੱਗੇ ਉਹਨਾਂ ਦਾ ਦੇਖਣਾ ਹੋਊਗਾ ਕਿ ਕੀ ਸਟੈਂਡ ਰਹਿੰਦਾ। ਇੱਕ ਦੋ ਦਿਨ ਦਾ ਆਪਾਂ ਨੂੰ ਇਸ ਮਾਮਲੇ 'ਚ ਟਾਈਮ ਦੇਣਾ ਚਾਹੀਦਾ, ਆਪਾਂ ਨੂੰ ਫੋਲੋ ਵੀ ਕਰਨਾ ਚਾਹੀਦਾ ਕਿ ਕਿਵੇਂ ਚੀਜ਼ਾਂ ਵਾਪਰੀਆਂ ਨੇ, ਕਿਵੇਂ ਘਟਨਾਕ੍ਰਮ ਹੋ ਮਨਦੀਪ ਜੀ, ਰਹੇ ਨੇ। ਜੀ ਮਨਦੀਪ ਜੀ, ਜੇ ਤੁਸੀਂ ਜਾਣਕਾਰੀ ਸਾਂਝੀ ਕਰਦੇ ਹੋ ਜਰਾ ਇਹ ਦੱਸ ਦਿਓ ਕਿ ਵਿਜ ਹੋਣਾ ਦੇ ਕੋਲ ਕਿਹੜੇ-ਕਿਹੜੇ ਮਹਿਕਮੇ ਨੇ, ਕਿਹੜੀ-ਕਿਹੜੀ ਮਿਨਿਸਟਰੀ ਹੈ ਉਹਨਾਂ ਦੇ ਕੋਲ? ਅੱਛਾ, ਉਹਨਾਂ ਕੋਲ ਦੋ ਮਿਨਿਸਟਰੀਆਂ ਨੇ, ਇੱਕ ਤਾਂ ਟਰਾਂਸਪੋਰਟ ਵਾਲੀ ਹੈਗੀ ਆ, ਤੇ ਦੂਜੀ ਜਿਹੜੀ ਮਿਨਿਸਟਰੀ ਹੈ ਰੋਡਵੇਜ਼ ਐਂਡ ਟਰਾਂਸਪੋਰਟ, ਤੇ ਦੂਜੀ ਹੈ ਇਲੈਕਟ੍ਰਿਸਿਟੀ ਵਾਲੀ। ਤੇ ਉਹ ਜੀ ਹਾਂ, ਇਹ ਦੋ ਮਿਨਿਸਟਰੀਆਂ ਨੇ ਮੇਨ ਉਹਨਾਂ ਕੋਲ, ਤੇ ਉਹਨਾਂ ਨੂੰ ਹੁਣ ਅੱਗੇ ਇੰਡੀਪੈਂਡੈਂਟਲੀ ਰਨ ਕੀਤਾ ਜਾਊਗਾ। ਤੇ ਇਸ ਤੋਂ ਪਹਿਲਾਂ ਉਹ ਸਿਹਤ ਮੰਤਰੀ ਸਨ ਪਿਛਲੀ ਟਰਮ ਦੇ ਵਿੱਚ ਸ਼ਾਇਦ। ਹਾਂ, ਉਸ ਤੋਂ ਪਿਛਲੀ ਟਰਮ 'ਚ ਸਿਹਤ ਮੰਤਰੀ ਸੀ। ਪਿਛਲੀ ਟਰਮ 'ਚ ਉਹਨਾਂ ਨੂੰ ਜਿਹੜਾ ਹੋਮ ਮਿਨਿਸਟਰੀ ਹੈਗੀ ਆ ਉਹ ਦਿੱਤੀ ਜੀ ਗਈ ਸੀਗੀ। ਬਾਅਦ 'ਚ ਜੀ ਫਿਰ ਨਾਇਬ ਸਿੰਘ ਸੈਣੀ ਜਦੋਂ 6 ਮਹੀਨੇ ਇਲੈਕਸ਼ਨਾਂ ਤੋਂ 6 ਮਹੀਨੇ ਪਹਿਲੇ ਜਦੋਂ ਮੁੱਖ ਮੰਤਰੀ ਬਣਾਏ ਗਏ, ਫਿਰ ਉਹਨਾਂ ਨੇ ਕੈਬਨਿਟ ਦੀ ਸਹੁੰ ਨਹੀਂ ਚੁੱਕੀ। ਲੇਕਿਨ ਜਦੋਂ ਇਹ ਇਲੈਕਸ਼ਨ ਦੁਬਾਰੇ ਤੋਂ 2024 'ਚ ਇਲੈਕਸ਼ਨ ਜਿੱਤੀ ਬੀਜੇਪੀ ਪਾਰਟੀ, ਉਸ ਤੋਂ ਬਾਅਦ ਉਹਨਾਂ ਨੇ ਸਹੁੰ ਚੱਕੀ ਸੀਗੀ। ਉਸ ਟਾਈਮ ਵੀ ਉਹਨਾਂ ਨੇ ਪ੍ਰੋਟੈਸਟ ਦਰਜ ਕਰਾਇਆ ਸੀਗਾ ਜਦੋਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀਗਾ। ਉਦੋਂ ਮੀਟਿੰਗ ਛੱਡ ਕੇ ਭੱਜ ਗਏ ਸੀਗੇ, ਤੇ ਉਹਨਾਂ ਨੇ ਜੀ ਕਿਹਾ ਸੀਗਾ ਕਿ ਇੰਨੇ ਜੂਨੀਅਰ ਬੰਦੇ ਨੂੰ ਕਿਵੇਂ ਤੁਸੀਂ ਸੀਐਮ ਲਗਾ ਸਕਦੇ ਹੋ, ਬਣਾ ਸਕਦੇ ਹੋ। ਇਹਦੇ ਤੇ ਉਹਨਾਂ ਨੇ ਪ੍ਰੋਟੈਸਟ ਰਜਿਸਟਰ ਕਰਾਇਆ ਸੀਗਾ ਆਪਣਾ। ਜੀ ਸੋ ਅੱਗੇ ਚੱਲਦੇ ਹਾਂ, ਅਗਲੀ ਖਬਰ ਉੱਤਰਾਖੰਡ ਤੋਂ ਬਾਅਦ ਹੁਣ ਗੁਜਰਾਤ ਦੇ ਵਿੱਚ ਵੀ ਕਹਿੰਦੇ ਯੂਜੀਸੀ ਯੂਨੀਫਾਰਮ ਸਿਵਲ ਕੋਡ ਜਿਹੜਾ ਉਹ ਲਾਗੂ ਹੋ ਸਕਦਾ ਹੈ। ਇਸ ਨੂੰ ਲੈ ਕੇ 5 ਮੈਂਬਰੀ ਕਮੇਟੀ ਵੀ ਸੁਣਨ ਚ ਆ ਰਹੀ ਹੈ, ਤੇ ਇਹ ਕਿੱਧਰ ਨੂੰ ਜਾ ਰਹੀ ਹੈ ਜੀ ਸਾਰੀ ਗੱਲਬਾਤ? ਦੇਖੋ, ਯੂਨੀਫਾਰਮ ਸਿਵਲ ਕੋਡ ਆਪਾਂ ਲਗਾਤਾਰ ਆਪਣੇ ਬੁਲੇਟਿਨਾਂ 'ਚ ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ, ਹੁਣ ਵੀ ਮੈਂ ਦੱਸ ਦਿੰਦਾ। ਯੂਨੀਫਾਰਮ ਸਿਵਲ ਕੋਡ ਬੇਸਿਕਲੀ ਜਿਹੜੇ ਇੰਡੀਆ ਦੇ ਵਿੱਚ ਮਾਈਨੋਰਟੀ ਰਿਲੀਜਨ ਹੈਗੇ ਆ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਅਲੱਗ ਤੋਂ ਫੈਮਿਲੀ ਕੋਰਟ ਨੇ, ਅਲੱਗ ਤੋਂ ਮੈਰਿਜ ਐਕਟ ਨੇ, ਜੀ ਤੇ ਹਾਂ, ਉਹਨਾਂ ਨੂੰ ਕਿਤੇ ਨਾ ਕਿਤੇ ਡਿਜ਼ੋਲਵ ਕਰਕੇ ਜਿਹੜੇ ਇੱਕ ਇੰਡੀਅਨ ਕਨਸਟੀਟਿਊਸ਼ਨ ਦੇ ਹੇਠ ਲੈ ਕੇ ਆਉਣਾ ਚਾਹੁੰਦੇ ਨੇ। ਮੈਂ ਕੁਝ ਟਾਈਮ ਪਹਿਲਾਂ ਫਲਾਵੀਆ ਐਗਨਿਸ ਜਿਹੜੇ ਕਿ ਉੱਘੇ ਫੈਮਿਨਿਸਟ ਰਹੇ ਨੇ, ਉਹਨਾਂ ਦਾ ਇੰਟਰਵਿਊ ਕੀਤਾ ਸੀਗਾ, ਤੇ ਫਲਾਵੀਆ ਐਗਨੇਸ ਹੋਰਾਂ ਨੇ ਕਿਹਾ ਸੀਗਾ ਕਿ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਇਟਸੈਲਫ ਉਹ ਮੈਜੋਰਿਟੇਰੀਅਨ ਹੈਗਾ, ਯਾਨੀ ਕਿ ਜਿਹੜਾ ਬਹੁ ਸੰਖਿਅਕਵਾਦ ਹੈ ਉਹਦਾ ਪਾਲਣ ਪੋਸ਼ਣ ਕਰਨ ਵਾਲਾ ਹੈਗਾ।
ਤੇ ਜਿਹੜੀ ਮਾੜੀ ਮੋਟੀ ਮਾਈਨੋਰਟੀਜ਼ ਨੂੰ ਸਵਾਇਤਤਾ ਸੀਗਾ ਉਹਨਾਂ ਦੇ ਵਿਆਹ ਸ਼ਾਦੀਆਂ ਵਾਸਤੇ ਜਾਂ ਉਹਨਾਂ ਦੇ ਕਲਚਰ ਵਾਸਤੇ, ਉਹਨਾਂ ਨੂੰ ਜੇ ਤੁਸੀਂ ਇੱਕ ਰੂਪਤਾ ਦੇ ਵਿੱਚ ਢਾਲ ਦਵੋਗੇ, ਇੰਡੀਅਨ ਕਨਸਟੀਟਿਊਸ਼ਨ ਦੇ ਅਕੋਰਡਿੰਗ ਕਰ ਦਵੋਗੇ, ਤਾਂ ਉਹ ਕਿਤੇ ਨਾ ਕਿਤੇ ਹਿੰਦੂਆਂ ਦੇ ਮੁਤਾਬਕ ਹੋਣਗੇ। ਉਹ ਕੋਈ ਬਰਾਬਰੀ ਉਸ ਕਿਸਮ ਦੀ ਨਹੀਂ ਹੋਊਗੀ। ਉਹਨਾਂ ਦੀ ਰਿਲੀਜੀਅਸ ਜਿਹੜੀ ਅਟੋਨਮੀ ਹੁੰਦੀ ਹੈ ਆਪਣੇ ਮੈਰਿਜ ਵਾਸਤੇ ਜਾਂ ਫਿਰ ਹੋਰ ਚੀਜ਼ਾਂ ਵਾਸਤੇ, ਉਹ ਕਿਤੇ ਨਾ ਕਿਤੇ ਖਤਮ ਹੋਊਗੀ। ਤੇ ਮੈਨੂੰ ਲੱਗਦਾ ਕਿ ਇਹ ਪਰ ਕੋਈ ਸੁਣਨ 'ਚ ਤਿਆਰ ਨਹੀਂ। ਉੱਤਰਾਖੰਡ 'ਚ ਲਾਗੂ ਕਰ ਦਿੱਤਾ ਗਿਆ ਹੈਗਾ। ਗੁਜਰਾਤ ਹੁਣ ਦੂਜਾ ਸੂਬਾ ਹੋਣ ਜਾ ਰਿਹਾ ਹੈ। ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਭੁਪਿੰਦਰ ਪਟੇਲ, ਉਹਨਾਂ ਨੇ 5 ਸਦੱਸੀ ਕਮੇਟੀ ਬਣਾਈ ਹੈ ਤੇ 45 ਦਿਨਾਂ ਦੇ ਅੰਦਰ ਅੰਦਰ ਇਸ ਕਮੇਟੀ ਨੇ ਆਪਣੀ ਰਿਪੋਰਟ ਸਬਮਿਟ ਕਰਨੀ ਹੋਊਗੀ। ਇਹ ਕਮੇਟੀ ਰਿਪੋਰਟ ਸਬਮਿਟ ਕਰੂਗੀ। ਤੇ ਤੁਸੀਂ ਇਹ ਦੇਖੋ, ਉਹ ਤਾਂ ਇਹ ਕਹਿ ਰਹੇ ਨੇ ਕਿ UCC ਹੈ, ਯੂਨੀਫਾਰਮ ਸਿਵਲ ਕੋਡ, ਅਸੀਂ ਸਾਰਿਆਂ ਵਾਸਤੇ ਇੱਕੋ ਜਿਹਾ ਕਾਨੂੰਨ ਕਰਨਗੇ। ਲੇਕਿਨ ਇਹ UCC ਦੇ ਅੰਦਰ ਉਹ ਨਾ ਤਾਂ ਕ੍ਰਿਸਚਨਾਂ ਨੂੰ ਇਨਕਲੂਡ ਕਰ ਰਹੇ, ਨਾ ਉਹ ਇਹਨਾਂ ਨੂੰ ਆਪਣੇ ਆਦੀਵਾਸੀਆਂ ਨੂੰ ਕਨਕਲੂਡ ਕਰ ਰਹੇ। ਜੀ ਜ਼ਿਆਦਾਤਰ ਉਹ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੇ ਨੇ। ਤੇ ਜੀ ਮੈਨੂੰ ਜੀ ਲੱਗਦਾ ਕਿ ਇਹ ਮੁਸਲਮਾਨਾਂ ਨੂੰ ਟਾਰਗੇਟ ਕਰਨ ਵਾਸਤੇ ਹੀ ਕਿਤੇ ਨਾ ਕਿਤੇ UCC ਵਾਲਾ ਇਹ ਪੂਰਾ ਖੇਡ ਰਹੇ ਨੇ। ਉਹਦੇ 'ਚ ਨਰਿੰਦਰ ਮੋਦੀ ਨੂੰ ਮੁਸਲਮਾਨ ਔਰਤਾਂ ਦਾ ਨਾਇਕ ਬਣਾਉਣ ਦੀ ਵੀ ਕੋਸ਼ਿਸ਼ ਹੁੰਦੀ ਹੈ, ਤੇ 3 ਤਲਾਕ ਵਾਲਾ ਮਾਮਲਾ ਹੋਇਆ, ਹੋਰ ਚੀਜ਼ਾਂ ਹੋਣ। ਤੇ ਇਹ ਮੈਨੂੰ ਚੀਜ਼ਾਂ ਲੱਗ ਰਹੀਆਂ ਨੇ ਕਿ ਇਹ ਇਸੇ ਰਾਹੀਂ ਅੱਗੇ ਵਧਣਗੇ। ਇੱਕ ਤਾਂ ਇਹ ਯੂਨੀਫਾਰਮ ਸਿਵਲ ਕੋਡ ਬਹੁਤ ਖਤਰਨਾਕ ਹੈ, ਤੇ ਦੂਜਾ ਗੁਰਪ੍ਰੀਤ, ਤੁਸੀਂ ਇੱਕ ਇੱਕ ਇਹ ਵੀ ਚੀਜ਼ ਯਾਦ ਰੱਖੋ ਕਿ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਇਹਨਾਂ ਦਾ ਪੂਰਾ ਮਾਮਲਾ ਹੈਗਾ ਨਾ, ਉਹਦੇ ਤੇ ਵੀ ਨਜ਼ਰ ਬਣਾਏ ਰੱਖੋ, ਉਹ ਵੀ ਖਾਸਾ ਖਤਰਨਾਕ ਹੈ। ਤੇ ਇਹ ਜੀ ਦੋਵੇਂ ਚੀਜ਼ਾਂ ਇਹਨਾਂ ਦੇ ਇਸ ਕਾਰਜਕਾਲ 'ਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਜਦੋਂ ਤੱਕ ਇਹ 2028-29 ਤੱਕ ਆਪਾਂ ਪਹੁੰਚਾਂਗੇ, ਉਦੋਂ ਤੱਕ ਮੈਨੂੰ ਲੱਗਦਾ ਕਿ ਇਹ ਦੋਵੇਂ ਚੀਜ਼ਾਂ ਇਹ ਪੈਨ ਇੰਡੀਆ ਪਸਾਰ ਚੁੱਕੇ ਹੋਣਗੇ ਤੇ ਉਹਨਾਂ ਨੂੰ ਦੋਵਾਂ ਨੂੰ ਲਾਗੂ ਕਰ ਚੁੱਕੇ ਹੋਣਗੇ। ਇਹ ਤੇ ਇਹਨਾਂ ਦੋਵਾਂ ਤੋਂ ਇੱਕ ਤਾਂ ਮਾਈਨੋਰਟੀਜ਼ ਨੂੰ ਖਤਰਾ ਹੈਗਾ, ਤੇ ਦੂਜੇ ਜਿਹੜੇ ਸੂਬੇ ਹੈਗੇ, ਗੈਰ ਹਿੰਦੀ ਭਾਸ਼ੀ ਸੂਬੇ ਹੈਗੇ, ਜਿਹੜੇ ਕਿ ਨੋਨ ਹਿੰਦੀ ਸਪੀਕਿੰਗ ਜਿਹੜੇ ਸਟੇਟਸ ਹੈਗੇ, ਉਹਨਾਂ 'ਚ ਦਿੱਕਤ ਆਊਗੀ ਵਨ ਨੇਸ਼ਨ ਵਨ ਇਲੈਕਸ਼ਨ ਕਰਕੇ। ਜਿਹੜਾ ਇੰਡੀਆ ਆਪਣੇ ਆਪ ਨੂੰ ਫੈਡਰਲ ਹੋਣ ਦਾ ਦਾਅਵਾ ਕਰਦਾ, ਉਹਦੇ ਤੇ ਢਾਹ ਲੱਗੂਗੀ, ਤੇ ਸਾਰੀਆਂ ਚੀਜ਼ਾਂ ਸੈਂਟਰਲਾਈਜ਼ ਹੋ ਜਾਣਗੀਆਂ, ਤੇ ਇੰਡੀਆ ਦੇ ਵਿੱਚ ਕੋਈ ਕੁਝ ਵੀ ਫੈਡਰਲ ਨਹੀਂ ਬਚੂਗਾ। ਹਾਲਾਂਕਿ ਹੁਣ ਵੀ ਡਿਬੇਟ ਹੈਗੀ ਆ ਕਿ ਕੀ ਇੰਡੀਆ ਸੱਚਿਓਂ ਫੈਡਰਲ ਮੁਲਕ ਹੈ ਜਾਂ ਨਹੀਂ ਹੈ। ਪਰ ਜੇ ਵਨ ਨੇਸ਼ਨ ਵਨ ਇਲੈਕਸ਼ਨ ਹੋ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਟਸ ਓਵਰ, ਤੇ ਫੈਡਰਲਿਜ਼ਮ ਵਰਗੀ ਕੋਈ ਵੀ ਚੀਜ਼ ਇੰਡੀਆ 'ਚ ਬਚੂਗੀ ਨਹੀਂ। ਤੇ ਦੂਜੀ ਜੀ ਚੀਜ਼, ਕਿਤੇ ਨਾ ਕਿਤੇ ਜੇ ਆਪਾਂ ਇੱਕ ਲਾਈਨ 'ਚ ਕਹਿਣੀ ਹੋਵੇ, ਤਾਂ ਜਿਹੜਾ ਇਹਨਾਂ ਦਾ ਹਿੰਦੁਸਤਾਨ ਜਿਹੜਾ ਇਹ ਏਜੰਡਾ ਹੈ, ਇਹ ਕਿਤੇ ਨਾ ਕਿਤੇ ਇਹ ਸਿਰੇ ਚੜਾ ਜਾਣਗੇ। ਤੇ ਜਿਹੜਾ ਹਿੰਦੀ ਸਪੀਕਿੰਗ ਸਟੇਟਸ ਹੈਗੇ, ਹਿੰਦੀ ਸਪੀਕਿੰਗ ਪਾਪੂਲੇਸ਼ਨ ਹੈ, ਉਹਦੀ ਕਿਤੇ ਨਾ ਕਿਤੇ ਡੋਮੀਨੈਂਸ ਅੱਗੇ ਆਪਾਂ ਨੂੰ ਦੇਖਣ ਨੂੰ ਮਿਲੂਗੀ ਨੋਨ ਹਿੰਦੀ ਸਪੀਕਿੰਗ ਸੂਬਿਆਂ ਤੇ ਨੋਨ ਹਿੰਦੀ ਸਪੀਕਿੰਗ ਪਾਪੂਲੇਸ਼ਨ ਤੇ ਜਿਹੜਾ 2027 ਚ ਪ੍ਰੀਸੀਮਨ ਹੋਣ ਜਾ ਰਿਹਾ ਹੈ। ਔਰ ਜੀ ਉਦਾਂ ਤਾਂ 2026 ਕਹਿ ਰਹੇ ਸੀਗੇ, ਪਰ ਹੁਣ ਅੱਗੇ ਸੁਣਨ ਚ ਆ ਰਿਹਾ 2027 ਤੱਕ ਉਹ ਪ੍ਰੀਸੀਮਨ ਕਰਨਗੇ। ਉਹ ਪ੍ਰੀਸੀਮਨ ਵੀ ਖਾਸਾ ਖਤਰਨਾਕ ਹੋਣ ਜਾ ਰਿਹਾ ਹੈ। ਪ੍ਰੀਸੀਮਨ ਚ ਅਰੁਣ ਦੱਤੀ ਰਾਏ ਵਰਗੇ ਰਾਈਟਰਸ ਲਗਾਤਾਰ ਇਹ ਗੱਲ ਕਹਿ ਚੁੱਕੇ ਨੇ ਕਿ ਜੀ ਜਿਹੜਾ ਨਵਾਂ ਪ੍ਰੀਸੀਮਨ ਹੋਣ ਜਾ ਰਿਹਾ, ਉਹਦੇ ਚ ਹਿੰਦੀ ਸਪੀਕਿੰਗ ਜਿਹੜੇ ਪਾਪੂਲੇਸ਼ਨ ਹੈਗੀ ਆ, ਉਹਦੀ ਕਿਤੇ ਨਾ ਕਿਤੇ ਸ਼ਕਤੀ ਵਧੂਗੀ, ਉਹਦੀਆਂ ਸੀਟਾਂ ਵਧਣਗੀਆਂ। ਜਿਹੜੇ ਸਾਊਥ ਇੰਡੀਆ ਹੈ ਅਤੇ ਨੋਨ ਹਿੰਦੀ ਸਪੀਕਿੰਗ ਜਿਹੜੇ ਸੂਬੇ ਹੈਗੇ, ਉਹਨਾਂ ਦੇ ਜੀ ਸੀਟਾਂ ਵੀ ਘਟਣਗੀਆਂ, ਉਹਨਾਂ ਦੀ ਪਾਵਰ ਵੀ ਘਟੂਗੀ। ਇਸ ਕਰਕੇ ਬਹੁਤ ਕਲੋਜ਼ਲੀ ਦੇਖਣ ਦੀ ਲੋੜ ਹੈ UCC ਨੂੰ ਵੀ। UCC ਜਿਹੜਾ ਮਾਈਨੋਰਟੀਜ਼ ਦੇ ਫੈਮਿਲੀ ਮੈਟਰਸ ਦੇ ਵਿੱਚ ਕਿਤੇ ਨਾ ਕਿਤੇ ਦਖਲਅੰਦਾਜ਼ੀ ਕਰੂਗਾ। ਤੇ ਦੂਜਾ ਵਨ ਨੇਸ਼ਨ ਵਨ ਇਲੈਕਸ਼ਨ, ਜਿਹੜਾ ਕਿ ਨੋਨ ਹਿੰਦੀ ਸਪੀਕਿੰਗ ਸਟੇਟਸ ਤੇ ਨੋਨ ਹਿੰਦੀ ਸਪੀਕਿੰਗ ਪਾਪੂਲੇਸ਼ਨ ਦੇ ਜਿਹੜੇ ਡੈਮੋਕ੍ਰੈਟਿਕ ਕਹਿ ਲਏ ਜਾਂ ਪੋਲੀਟੀਕਲ ਰਾਈਟ ਕਹਿ ਲਈਏ, ਉਹਨਾਂ ਤੇ ਹਮਲਾ ਕਰੂਗਾ। ਮਨਦੀਪ ਜੀ, ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਸਟੇਟ ਦਾ ਯੂਨੀਅਨ ਦੇ ਨਾਲ ਰਿਸ਼ਤੇ ਤੋਂ ਇਲਾਵਾ, ਜਿਹਨੂੰ ਦੇਖੀਏ ਟ੍ਰਾਈਬਸ ਜਿਹੜੀਆਂ ਨੇ, ਜਿਹੜੇ ਮਿਨੋਰਿਟੀਜ਼ ਨੇ, ਉਹਨਾਂ ਦੇ ਆਪਣੇ ਕਲਚਰ ਨੂੰ ਖਤਮ ਕਰਨ ਦੀ, ਉਹਨਾਂ ਤੇ ਸਿੱਧੇ ਤੌਰ ਤੇ ਕਾਟ ਕਰਨ ਦਾ ਵੀ ਇੱਕ ਤਰੀਕਾ ਹੈ ਕਿ ਤੁਸੀਂ ਉਹਨਾਂ ਦੇ ਕਲਚਰ ਨੂੰ ਹੀ ਜਦੋਂ ਖਤਮ ਕਰ ਦੂੰਗੇ, ਜਦੋਂ ਉਹਨਾਂ ਨੂੰ ਮਾਨਤਾ ਹੀ ਨਹੀਂ ਰਹੂਗੀ, ਤਾਂ ਫਿਰ ਉਹ ਆਟੋਮੈਟਿਕਲੀ ਹੌਲੀ ਹੌਲੀ ਇੱਕ ਬਲੈਂਡ ਆ ਜਾਊਗਾ ਉਹਨਾਂ ਦੇ ਵਿੱਚ, ਉਹ ਇੱਕ ਹੀ ਜਿਹੜੀ ਮੈਜੋਰਿਟੀ ਆ ਉਹਦੇ ਵਿੱਚ ਮਿਕਸ ਅਪ ਹੋ ਜਾਣਗੇ। ਨਹੀਂ, ਬਿਲਕੁਲ ਇਹਦੇ ਤੇ ਤਾਂ ਲਗਾਤਾਰ ਜਿਹੜੇ ਮਾਈਨੋਰਟੀਜ਼ ਪੋਲਿਟਿਕਸ ਹੈਗੀ ਆ ਇੰਡੀਆ ਦੀ, ਉਹ ਲਗਾਤਾਰ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹਨਾਂ ਨੂੰ ਇੰਨਾ ਸਪੇਸ ਨਹੀਂ ਮਿਲਦਾ। ਹੁਣ OSC ਤੋਂ ਲੈ ਕੇ ਹੋਰ ਵੀ ਜਿਹੜੇ ਦੂਜੇ ਬੰਦੇ ਹੈਗੇ ਆ, ਪੋਲੀਟੀਸ਼ੀਅਨ ਹੈਗੇ, ਉਹ ਲਗਾਤਾਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਨਾਂ ਨੂੰ ਜਿਸ ਹਿਸਾਬ ਨਾਲ ਜਿਹੜੀ ਇੰਡੀਆ ਦੀ ਮੈਜੋਰਿਟੇਰੀਅਨਜ਼ਮ ਜਿਹੜੀ ਪੋਲਿਟਿਕਸ ਹੈ, ਉਹਨਾਂ ਨੂੰ ਕਮਨਲ ਕਰਾਰ ਦੇ ਦਿੰਦੀ ਹੈ। ਹੁਣ ਕਈ ਬੰਦਿਆਂ ਨੇ ਤਾਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਫੈਸਲਾ ਸੀਗਾ, ਇਹਨਾਂ ਦੇ ਉਲਟ, ਸੁਖਬੀਰ ਬਾਦਲ ਹੋਰਾਂ ਦੇ ਉਲਟ, ਉਹਨੂੰ ਜੀ ਵੀ ਜੀ ਕਮਨਲ ਕਰਾ ਦਿੱਤਾ ਸੀਗਾ। ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਕਮਨਲ ਕਰਾਰ ਦੇ ਦਿੰਦੇ ਨੇ ਕਈ ਲੋਕ ਤਾਂ।
ਤੇ ਏਦਾਂ ਹੀ ਓਵੈਸੀ ਹੋਰਾਂ ਨਾਲ ਕਰਦੇ ਨੇ, ਓਵੈਸੀ ਹੋਰਾਂ ਨੂੰ ਵੀ ਕਮਿਊਨਲ ਕਰਾਰ ਦੇ ਦਿੰਦੇ ਨੇ। ਜਿਹੜਾ ਵੀ ਹਾਲਾਂਕਿ ਉਹ ਮਾਈਨੋਰਿਟੀ ਗਰੁੱਪ ਆਪਣੀ ਪਾਰਟੀ ਨੇ ਪੋਲਿਟਿਕਸ ਗੁਰਪ੍ਰੀਤ, ਜਿਹੜਾ ਵੀ ਇਸ ਟਾਈਮ ਕੋਈ ਮਾਈਨੋਰਿਟੀ ਗਰੁੱਪ ਆਪਣੀ ਪੋਲਿਟਿਕਸ ਨੂੰ, ਆਪਣੇ ਸੋਸਾਈਟਲ ਇਸ਼ੂਜ਼ ਨੂੰ, ਆਪਣੇ ਰਿਲੀਜੀਅਸ ਇਸ਼ੂਜ਼ ਨੂੰ, ਆਪਣੀਆਂ ਚੀਜ਼ਾਂ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈਗਾ, ਉਹਨੂੰ ਹੀ ਇਹ ਸਾਰੇ ਕਮਿਊਨਲ ਕਰਾਰ ਦੇ ਦਿੰਦੇ ਨੇ। ਜਦਕਿ ਸੱਚਾਈ ਆਪਾਂ ਨੂੰ ਵੀ ਪਤਾ ਹੈ, ਦੇਰ ਇਜ਼ ਨੋ ਮਾਈਨੋਰਿਟੀ ਕਮਿਊਨਲਿਜ਼ਮ ਇਨ ਇੰਡੀਆ। ਇੰਡੀਆ ਜੀ ਦੇ ਵਿੱਚ ਜਿਹੜਾ ਹੈਗਾ ਉਹ ਮੈਜੋਰਿਟੀ ਕਮਿਊਨਲਿਜ਼ਮ ਹੈਗਾ। ਆਪਾਂ ਜੀ ਨੂੰ ਜੀ ਇੱਕ ਵੀ ਏਦਾਂ ਦੀ ਮਾਈਨੋਰਿਟੀ ਦੀ ਪਾਰਟੀ, ਪੋਲੀਟੀਕਲ ਜਿਹੜੀ ਵਿੰਗ ਹੈ ਨਹੀਂ ਮਿਲੂਗੀ ਜਿਹੜੀ ਇਹ ਕਹਿੰਦੀ ਹੋਵੇ ਕਿ ਅਸੀਂ ਹਿੰਦੂਆਂ ਤੇ ਹਮਲਾ ਕਰਨਾ ਹੈ ਜਾਂ ਫਿਰ ਅਸੀਂ ਮੈਜੋਰਿਟੀ ਤੇ ਹਮਲਾ ਕਰਨਾ ਹੈ। ਲੇਕਿਨ ਜੀ ਆਪਾਂ ਨੂੰ ਕਿਤੇ ਨਾ ਕਿਤੇ ਮੈਜੋਰਿਟੀ ਜਿਹੜਾ ਹਿੰਦੂਤਵਾ ਦੀ ਏਦਾਂ ਦੀਆਂ ਜਥੇਬੰਦੀਆਂ ਮਿਲ ਜਾਣਗੀਆਂ ਜਿਹੜੇ ਸਰੇਆਮ ਕਹਿੰਦੀਆਂ ਨੇ ਅਸੀਂ ਮੁਸਲਮਾਨਾਂ ਨੂੰ ਇੱਥੋਂ ਭਜਾ ਦੇਣਾ, ਉਹਨਾਂ ਨੂੰ ਮਾਰਨਾ। ਜਦ ਉਹ ਉਹਨਾਂ ਦਾ ਨਾਰਾ ਵੀ ਹੈ, ਜਬ ਮੁੱਲੇ ਕਾਟੇ ਜਾਏਂਗੇ ਹਮ ਰਾਮ ਰਾਮ चिल्लाएंगे। ਤਾਂ ਜੀ ਇਸ ਇੰਨੀ ਡੈਰੋਗੇਟਰੀ ਲੈਂਗੁਏਜ ਹਿੰਦੂਤਵਾ ਫੋਰਸਿਸ ਦੀ ਤਾਂ ਹੈਗੀ ਆ, ਪਰ ਜੀ ਤੁਸੀਂ ਮੈਨੂੰ ਕੋਈ ਸਿੰਗਲ ਕੋਈ ਮਾਈਨੋਰਿਟੀ ਜਥੇਬੰਦੀ ਨਹੀਂ ਬਤਾ ਸਕਦੇ ਜਿਹਦਾ ਇਹ ਏਜੰਡਾ ਹੋਵੇ ਕਿ ਇੰਡੀਆ ਦੇ ਵਿੱਚ ਕਮਿਊਨਲਾਈਜੇਸ਼ਨ ਫਲਾਣੀ ਹੋਵੇ ਜਾਂ ਹਿੰਦੂਆਂ ਤੇ ਹਮਲਾ ਕਰਨਾ ਹੋਵੇ, ਅਟੈਕ ਕਰਨਾ ਹੋਵੇ। ਏਦਾਂ ਦੀ ਕੋਈ ਜਥੇਬੰਦੀ ਨਹੀਂ ਹੈ। ਪਰ ਜੀ ਜਿਹੜਾ ਕਮਿਊਨਲ ਹੋਣ ਦਾ ਜਿਹੜਾ ਟੈਗ ਹੈ ਉਹ ਮਾਈਨੋਰਿਟੀਜ਼ ਤੇ ਹੀ ਲਾਇਆ ਜਾਂਦਾ ਵਾਰ-ਵਾਰ, ਤੇ ਮੈਨੂੰ ਲੱਗਦਾ ਹੈ ਕਿ ਇਹ ਖਾਸੀ ਪ੍ਰੋਬਲਮੈਟਿਕ ਗੱਲ ਹੈ। ਤੇ ਇਹ ਤੁਸੀਂ ਜਿਹੜੀ ਚੀਜ਼ਾਂ ਪੁਆਇੰਟ ਆਊਟ ਕਰ ਰਹੇ ਹੋ ਇਹਦੇ ਨਾਲ ਮੈਂ ਸਹਿਮਤ ਹਾਂ। ਜੀ ਸੋ ਅੰਤ ਦੇ ਵਿੱਚ ਥੋੜਾ ਜਿਹਾ ਸਮਾਂ ਬਚਦਾ, ਮੈਨੂੰ ਲੱਗਦਾ ਇਹਦੇ ਚ ਆਪਾਂ ਫੈਡਰਲਿਜ਼ਮ ਨੂੰ ਵੀ ਕੰਕਲੂਡ ਕਰ ਲਈਏ। ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਯੂਸੀਸੀ ਦੀ ਹੋਈ ਹੈ, ਉਸ ਤੋਂ ਬਾਅਦ ਹੁਣ ਫੈਡਰਲਿਜ਼ਮ ਦੀ ਜਦੋਂ ਗੱਲ ਕਰਦੇ ਆ ਕਿ ਆਪਸੀ ਸੰਬੰਧ ਕਿਹੋ ਜਿਹੇ ਹੋਣ ਸੈਂਟਰ ਤੇ ਸਟੇਟਾਂ ਦੇ, ਉਸ ਨੂੰ ਲੈ ਕੇ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ, ਪੰਜਾਬ ਦਾ ਲਗਾਤਾਰ ਆਰਡੀਐਫ ਫੰਡ ਰੁਕਿਆ ਹੋਣਾ ਜਾਂ ਹੋਰ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਯੂਨੀਅਨ ਦੇ ਨਾਲ ਜਾਂ ਸੈਂਟਰ ਦੇ ਨਾਲ ਹਮੇਸ਼ਾ ਟਕਰਾਵ 'ਚ ਰਹਿਣਾ, ਖਾਸ ਤੌਰ ਤੇ ਜੇਕਰ ਸਟੇਟ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਉੱਥੇ ਸਾਰਾ ਕੁਝ ਵਧੀਆ ਚੱਲੂਗਾ, ਉਹਨਾਂ ਤੇ ਉੱਥੇ ਉਹ ਆਪਣੇ ਆਪ ਜਿਹੜੀ ਚੀਜ਼ ਲਾਗੂ ਕਰਾਉਣੀ ਚਾਹਣਗੇ ਉਹ ਆਸਾਨੀ ਨਾਲ ਕਰਾ ਲੈਣਗੇ। ਪਰ ਜਦੋਂ ਪੰਜਾਬ 'ਚ ਨਹੀਂ ਮੰਨੀ ਜਾਂਦੀ ਤਾਂ ਫਿਰ ਬਾਂਹ ਮਰੋੜਨ ਤੱਕ ਜਾਂਦੇ ਨੇ। ਇਹ ਵੀ ਤਾਂ ਫੈਡਰਲਿਜ਼ਮ ਨੂੰ ਤੋੜਨ ਦੀਆਂ, ਅਲੱਗ-ਅਲੱਗ ਤਰੀਕੇ ਨਾਲ ਖਤਮ ਕਰਨ ਦੀਆਂ ਹੀ ਸਾਜ਼ਿਸ਼ਾਂ ਨੇ ਨਾ। ਅਸੀਂ ਇੱਕ ਪਾਸੇ ਕਹਿੰਦੇ ਆ ਅਸੀਂ ਡੈਮੋਕ੍ਰੇਸੀ ਹੈ, ਪਰ ਡੈਮੋਕ੍ਰੇਸੀ ਦੇ ਨਾਲ ਨਾਲ ਰਿਪਬਲਿਕ ਵੀ ਰੱਖਣਾ ਹੈ। ਉਸ ਚੀਜ਼ ਨੂੰ ਰਿਪਬਲਿਕ ਰੱਖਣ 'ਚ ਕਿਤੇ ਨਾ ਕਿਤੇ ਫੇਲ ਨਹੀਂ ਹੋ ਰਹੇ ਅਸੀਂ ਵੱਡੇ ਪੱਧਰ ਤੇ। ਨਹੀਂ, ਬਿਲਕੁਲ ਮੈਂ ਸਹਿਮਤ ਹਾਂ ਬਾਈ। ਮੈਂ ਤਾਂ ਜਦੋਂ 2016 ਚ ਜੀਐਸਟੀ ਲਿਆਇਆ ਗਿਆ ਸੀਗਾ, ਉਦੋਂ ਹੀ ਉਸ ਟਾਈਮ ਵੀ ਮੈਂ ਮੀਡੀਆ ਦੇ ਵਿੱਚ ਲਗਾਤਾਰ ਲਿਖਿਆ ਸੀਗਾ ਕਿ ਇਹ ਗਲਤ ਹੈ ਤੇ ਵੱਡੇ ਲੈਵਲ ਤੇ ਜਿਹੜੇ ਸਟੇਟ ਪੋਲਿਟਿਕਸ ਹੈ, ਜਿਹੜੀ ਫੈਡਰਲ ਪੋਲਿਟਿਕਸ ਹੈ ਉਹਦੇ ਤੇ ਹਮਲਾ ਕਰੂਗਾ ਤੇ ਸਟੇਟਾਂ ਨੂੰ ਇਹਦਾ ਨੁਕਸਾਨ ਭੁਗਤਣਾ ਪਊਗਾ। ਸੈਂਟਰ ਸਾਰੀ ਮਲਾਈ ਕੱਟੂਗਾ ਤੇ ਬਾਅਦ ਚ ਜਿਹੜੇ ਸੂਬੇ ਹੈਗੇ ਆ ਉਹ ਕਟੋਰਾ ਲੈ ਕੇ ਸੈਂਟਰ ਅੱਗੇ ਭੀਖ ਮੰਗਿਆ ਕਰਨਗੇ ਕਿ ਸਾਨੂੰ ਸਾਡਾ ਫੰਡ ਮੋੜ ਦਿਓ। ਤੇ ਜੀ ਉਹੀ ਆਪਾਂ ਨੂੰ ਅੱਗੇ ਦੇਖਣ ਨੂੰ ਮਿਲਿਆ ਹੈ। ਮੈਂ 2016-17 ਦੇ ਵਿੱਚ ਲਗਾਤਾਰ ਜੀਐਸਟੀ ਦੇ ਖਿਲਾਫ ਲਿਖਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਇੱਕ ਲਾਈਨ ਹੋਰ ਯੂਜ਼ ਕੀਤੀ ਸੀਗੀ ਜਿਹੜੀ ਖਾਸੀ ਇੱਕ ਤਮਿਲਨਾਡੂ ਦੇ ਸੀਐਮ ਦਾ ਤਾਂ ਮੈਨੂੰ ਫੋਨ ਵੀ ਆਇਆ ਸੀ ਉਹ ਲਾਈਨ ਪੜ੍ਹ ਕੇ। ਮੈਂ ਉਸ ਟਾਈਮ ਲਿਖਿਆ ਜੀ ਸੀਗਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਜਿਹੜੇ ਸੂਬਿਆਂ ਦੇ ਮੁੱਖ ਮੰਤਰੀ ਹੈਗੇ ਆ ਉਹ ਤਾਂ ਉਹਨਾਂ ਦੀ ਔਕਾਤ ਇੱਕ ਸਿਕਿਉਰਿਟੀ ਗਾਰਡ ਵਰਗੀ ਰਹਿ ਜੂਗੀ। ਉਹਨਾਂ ਦਾ ਕੰਮ ਜੀ ਸਿਰਫ ਔਰ ਸਿਰਫ ਜਿਹੜੀ ਸਟੇਟ ਦੇ ਵਿੱਚ ਪੁਲਿਸਿੰਗ ਉਹਨਾਂ ਦੇ ਕੋਲ ਰਹਿ ਜੂਗੀ। ਸਿਰਫ ਪੁਲਿਸ ਨੂੰ ਇੱਧਰ ਉੱਧਰ ਕਰਨ ਦਾ ਉਹਨਾਂ ਦਾ ਰਹਿ ਗਿਆ ਕਿ ਲੋਕਾਂ ਨੂੰ ਚੁੱਪ ਕਰਾ ਦਿਓ, ਲੋਕਾਂ ਦੇ ਲਾਠੀ ਚਾਰਜ ਕਰ ਦਿਓ, ਲੋਕਾਂ ਨੂੰ ਜੇਲ੍ਹਾਂ 'ਚ ਸੁੱਟ ਦਿਓ। ਇਸ ਕਿਸਮ ਦੀ ਪਾਵਰਾਂ ਰਹਿ ਜਾਣਗੀਆਂ ਉਹਨਾਂ ਕੋਲ। ਫਾਈਨੈਂਸ਼ੀਅਲ ਜਿਹੜੀ ਪਾਵਰਾਂ ਹੈਗੀਆਂ ਉਹ ਤਾਂ ਰਹਿਣਗੀਆਂ ਹੀ ਨਹੀਂ। ਤੇ ਉਸ ਟਾਈਮ ਤਮਿਲਨਾਡੂ ਦੇ ਮੁੱਖ ਮੰਤਰੀ ਦਾ ਮੈਨੂੰ ਫੋਨ ਆਇਆ ਸੀਗਾ, ਲੰਬੀ ਗੱਲਬਾਤ ਹੋਈ। ਕਹਿੰਦੇ ਕਿ ਮੈਂ ਲਗਾਤਾਰ ਦੇਖ ਰਿਹਾ ਤੁਹਾਡੀ ਇਹ ਸਾਰੀਆਂ ਚੀਜ਼ਾਂ ਤੇ ਜੀ ਮੈਨੂੰ ਲੱਗਦਾ ਕਿ ਇਹ ਬਹੁਤ ਤੁਸੀਂ ਬਰੀਕ ਗੱਲ ਕਹਿ ਰਹੇ ਹੋ ਕਿ ਅੱਗੇ ਜਿਸ ਹਿਸਾਬ ਨਾਲ ਇਹਨਾਂ ਨੇ ਇੰਸਟੀਟਿਊਸ਼ਨ ਖਤਮ ਕਰਨ ਵੱਲ ਗਏ ਨੇ। ਹੁਣ ਰੂਰਲ ਡਿਵੈਲਪਮੈਂਟ ਫੰਡ ਵਾਸਤੇ ਚਾਰ ਸੂਬਿਆਂ ਦੇ ਮੁੱਖ ਮੰਤਰੀ ਜਿਹੜੇ ਕਿ ਗੈਰ ਭਾਜਪਾ ਸ਼ਾਸਿਤ ਪ੍ਰਦੇਸ਼ ਨੇ, ਯਾਨੀ ਕਿ ਏਦਾਂ ਦੇ ਸੂਬੇ ਹੈਗੇ ਜਿੱਥੇ ਨੋਨ ਬੀਜੇਪੀ ਗੌਰਮੈਂਟਾਂ ਹੈਗੀਆਂ, ਉਹ 4 ਜਣਿਆਂ ਨੂੰ ਆ ਕੇ ਜੰਤਰ ਮੰਤਰ ਦੇ ਤੇ ਧਰਨਾ ਦੇਣਾ ਪਿਆ ਸੀਗਾ ਪਿਛਲੇ ਸਾਲ। ਤੁਸੀਂ ਯਾਦ ਕਰੋ, ਜੀ ਧਰਨੇ ਜੀ ਤੇ ਜੀ ਬੈਠੇ ਸੀਗੇ। ਉਸ ਤੋਂ ਬਾਅਦ ਕਈ ਚੀਜ਼ਾਂ ਅੱਗੇ ਮੂਵ ਕੀਤੀਆਂ। ਪੰਜਾਬ ਨੂੰ ਤਾਂ ਖਾਸਾ ਤਰਸਾ ਰਹੇ ਨੇ ਤੇ ਜੀ ਇਹ ਚੀਜ਼ਾਂ ਬਹੁਤ ਸੀਰੀਅਸ ਨੇ। ਮੈਨੂੰ ਲੱਗਦਾ ਕਿ ਅੱਗੇ ਕਿਤੇ ਨਾ ਕਿਤੇ ਸੂਬਿਆਂ ਦੇ ਜਿਹੜੇ ਹੱਕ ਹੈਗੇ ਉਹਨਾਂ ਤੇ ਤਾਂ ਇਹ ਸੈਂਟਰ ਡਾਕਾ ਹੀ ਮਾਰਦਾ ਰਹੂਗਾ। ਤੇ ਜਿਹੜੀ ਸੈਂਟਰਲਾਈਜੇਸ਼ਨ ਦੀ ਜਿਹੜੀ ਪ੍ਰੋਸੈਸ ਹੈ ਉਹ ਬਹੁਤ ਜ਼ਿਆਦਾ ਅੱਗੇ ਤੱਕ ਪਹੁੰਚਾ ਦਿੱਤੀ ਹੈ। ਜਦੋਂ ਬਹੁਤ ਸਾਰੀ ਨੈਸ਼ਨਲਟੀਜ਼ ਆਪਣੀ ਲੜਾਈਆਂ ਲੜਦੀਆਂ ਸੀਗੀਆਂ, ਜਿਵੇਂ ਕਸ਼ਮੀਰ ਵਾਲੇ ਲੜਦੇ ਸੀਗੇ, ਪੰਜਾਬ ਵਾਲੇ ਲੜਦੇ ਸੀਗੇ, ਨਾਰਥ ਈਸਟ ਵਾਲੇ ਲੜਦੇ ਹੁੰਦੇ ਸੀਗੇ, ਉਦੋਂ ਲੈਫਟ ਲਿਬਰਲ ਸੈਕਸ਼ਨ ਅਤੇ ਇੰਟੈਲੈਕਚੁਅਲ ਸੈਕਸ਼ਨ ਕਹਿ ਲੀजिए ਜਾਂ ਫਿਰ ਸਿਵਲ ਸੁਸਾਇਟੀ, ਉਹ ਇਹ ਕਹਿੰਦਾ ਸੀਗਾ ਤੁਸੀਂ ਗਲਤ ਲੜਾਈ ਲੜ ਰਹੇ ਹੋ, ਤੁਸੀਂ ਨਾ ਫੈਡਰਲਿਜ਼ਮ ਦੀ ਲੜਾਈ ਲੜੋ ਹੈ।
ਤੇ ਬਹੁਤ ਸਾਰੇ ਲੋਕ ਜਿਹੜੇ ਨੈਸ਼ਨਲਿਟੀ ਕੁਐਸਚਨ ਬਾਰੇ ਗੱਲ ਕਰਨ ਵਾਲੇ ਲੋਕ ਸੀਗੇ, ਉਹ ਕਹਿੰਦੇ ਸੀਗੇ ਠੀਕ ਆ, ਅਸੀਂ ਫੈਡਰਲਿਜ਼ਮ ਦੀ ਤੁਸੀਂ ਫੈਡਰਲਿਜ਼ਮ ਦੀ ਲੜਾਈ ਲੜੋ। ਹੁਣ ਤਾਂ ਮੈਨੂੰ ਲੱਗਦਾ ਕਿ ਲੈਫਟ ਲਿਬਰਲ ਜਿਹੜਾ ਸੈਕਸ਼ਨ ਸੀਗਾ, ਜਾਂ ਫਿਰ ਸਿਵਲ ਸੁਸਾਇਟੀ ਵਾਲਾ ਸੈਕਸ਼ਨ ਸੀਗਾ, ਜਿਹੜਾ ਸੈਕਸ਼ਨ ਲਗਾਤਾਰ ਕਹਿੰਦਾ ਸੀ ਨਹੀਂ ਨਹੀਂ ਇੰਡੀਆ ਤਾਂ ਫੈਡਰਲ ਹੈਗਾ, ਸਾਨੂੰ ਫੈਡਰਲਿਜ਼ਮ ਦੀ ਲੜਾਈ ਲੜਨੀ ਚਾਹੀਦੀ, ਉਹ ਲੜ ਲਓ ਭਾਈ। ਅਗਲੇ ਸੈਂਟਰਲਾਈਜੇਸ਼ਨ ਕਰ ਰਹੇ ਨੇ, ਕਿੰਨੇ ਤਿੱਖੇ ਤਰੀਕੇ ਨਾਲ ਕਰ ਰਹੇ ਨੇ। ਤੇ ਜੀ ਜੀ ਹਾਂ, ਇਹ ਬਹੁਤ ਵੱਡਾ ਕੁਐਸਚਨ ਹੈ। ਤੁਸੀਂ ਬਹੁਤ ਇਹਦੇ ਤੇ ਫੈਡਰਲਿਜ਼ਮ ਤੇ ਗੱਲ ਕਰਨ ਵਾਸਤੇ ਆਪਾਂ ਨੂੰ ਅਲੱਗ ਤੋਂ 1 ਘੰਟਾ ਚਾਹੀਦਾ, ਤੇ ਹੋਰ ਜਿਹੜੇ ਵੱਡੇ ਵਿਦਵਾਨ ਨੇ ਇਹਦੇ ਤੇ ਪੋਲੀਟੀਕਲ ਕਮੈਂਟੇਟਰ ਨੇ, ਜਿਹੜੇ ਪੋਲਿਟਿਕਸ ਦੇ ਪ੍ਰੋਫੈਸਰ ਨੇ, ਉਹਨਾਂ ਜੀ ਨਾਲ ਆਪਾਂ ਨੂੰ ਗੱਲਬਾਤ ਕਰਕੇ ਇਹ ਸਾਰੇ ਮਾਮਲੇ ਨੂੰ ਦੇਖਣਾ ਚਾਹੀਦਾ। ਜੀ ਸੁਮਨਦੀਪ ਜੀ, ਅਸੀਂ ਤੁਹਾਨੂੰ ਵੀ ਤਾਕੀਦ ਕਰਦੇ ਹਾਂ ਕਿ ਇਦਾਂ ਦੇ ਜਿਹੜੇ ਵੱਡੇ ਇਸ਼ੂ ਨੇ ਉਹਨਾਂ ਦੇ ਉੱਪਰ ਆਪਾਂ ਅਲੱਗ ਤੋਂ ਕੋਈ ਸੈਸ਼ਨ ਜ਼ਰੂਰ ਕਰੀਏ, ਕਿਉਂਕਿ ਬਹੁਤ ਸੰਜੀਦਾ ਮਾਮਲਾ ਹੈ। ਸੋਵਰੈਨਿਟੀ ਹਰੇਕ ਸਟੇਟ ਦੀ ਆਪਣੀ ਬਚੀ ਰਹਿਣੀ ਚਾਹੀਦੀ ਹੈ। ਉਸਦੇ ਬਿਲਕੁਲ ਕੋਲ ਇਹ ਨਾ ਹੋਵੇ ਕਿ ਉਹਨਾਂ ਨੂੰ ਹਰੇਕ ਵਾਰ ਕਟੋਰਾ ਲੈ ਕੇ ਦਿੱਲੀ ਵੱਲ ਨੂੰ ਹੀ ਭੱਜਣਾ ਪਵੇ। ਸੋ ਤੁਸੀਂ ਸਾਰੀਆਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਬਹੁਤ ਗੰਭੀਰਤਾ ਨਾਲ ਵਿਸ਼ਲੇਸ਼ਣ ਕੀਤਾ। ਬਹੁਤ ਬਹੁਤ ਧੰਨਵਾਦ ਮਨਦੀਪ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸ਼ੁਕਰੀਆ। ਬਸ ਇੱਕ ਆਖਰੀ ਖਬਰ ਮੈਂ ਦੱਸ ਦਿੰਨਾ, ਜਿਹੜਾ ਜੀ ਖਨੌਰੀ ਬਾਰਡਰ ਤੇ ਜਿਹੜੀ ਭੁੱਖ ਹੜਤਾਲ ਚੱਲ ਰਹੀ ਹੈ, ਜੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ 70 ਦਿਨ ਪੂਰੇ ਹੋ ਗਏ ਨੇ। ਅੱਜ 71ਵਾਂ ਦਿਨ ਸੀਗਾ ਉਹਨਾਂ ਦੀ ਭੁੱਖ ਹੜਤਾਲ ਦਾ। ਤੇ ਜੀ ਹਰਿਆਣੇ ਤੋਂ 50 ਪਿੰਡਾਂ ਵਿੱਚੋਂ ਨਾ ਪਾਣੀ ਅੱਜ ਲੋਕ ਲੈ ਕੇ ਆਏ ਨੇ, ਤੇ ਡੱਲੇਵਾਲ ਅਗਲੇ ਕੁਝ ਦਿਨਾਂ ਤੱਕ ਉਹੀ ਪਾਣੀ ਪੀਣਗੇ। ਤੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਲਗਾਤਾਰ ਅੰਦੋਲਨ ਨੂੰ ਪਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਹਰਿਆਣੇ ਦੇ ਵਿੱਚ ਕ੍ਰੈਕਡਾਊਨ ਵੀ ਬਹੁਤ ਵੱਡਾ। ਮੈਨੂੰ ਲੱਗਦਾ ਕਿ ਇਹ ਇੰਪੋਰਟੈਂਟ ਆਪਣੀ ਅਪਡੇਟ ਸੀਗੀ, ਰਹਿੰਦੀ ਸੀਗੀ, ਤੇ ਤੁਸੀਂ ਜੀ ਜੀ ਹੁਣ ਆਪਾਂ ਨਿਬੇੜ ਸਕਦੇ ਹਾਂ। ਜੀ ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ। ਸੋ ਪ੍ਰੋਗਰਾਮ ਨੂੰ ਇੱਥੇ ਹੀ ਵਿਰਾਮ ਦਿੰਦੇ ਆ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ US